ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 19 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਬਾਬਤ ਜਾਣਕਾਰੀਆਂ ਹਾਸਲ ਕਰਨ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-900-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ਿਰਗਿਲ ਸਿਲਮਾ, ਵਿਸਲਾ ਫੈਮਿਲੀ ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਮੈਰੀਟੋਰੀਅਸ ਸਕੂਲਾਂ ਤੋਂ। ਮੈਰੀਟੋਰੀਅਸ ਸਕੂਲਾਂ ਦੇ ਜਵਾਕਾਂ ਦੀ ਥਾਲੀ ਚੋਂ ਕਹਿੰਦੇ ਰੋਟੀ ਚੋਰੀ ਕੌਣ ਕਰ ਰਿਹਾ? ਫਿਲਹਾਲ ਦੇ ਟਾਈਮ 'ਚ ਸਕੂਲ ਹੋਂਦ 'ਚ ਆਏ ਜੀ। ਤੇ ਇਹਨਾਂ ਸਕੂਲਾਂ ਦੀ ਇਸ ਪੱਖੋਂ ਪੰਜਾਬ 'ਚ ਚਰਚਾ ਹੋਈ ਕਿ ਇਹਦੇ ਵਿੱਚ ਜਿਹੜੇ ਪੜ੍ਹਾਉਣ ਵਾਲੇ ਟੀਚਰ ਨੇ ਉਹ ਪੂਰੇ ਵੈਲ ਕੁਆਲੀਫਾਈਡ ਨੇ ਤੇ ਗਰੀਬ ਘਰਾਂ ਦੇ, ਸਧਾਰਨ ਘਰਾਂ ਦੇ, ਆਮ ਪਰਿਵਾਰਾਂ ਦੇ ਜਵਾਕ ਇੱਥੇ ਉੱਚ ਸਿੱਖਿਆ ਲੈ ਕੇ ਵੱਡੇ ਮਾਰ ਕੇ ਮਾਰ ਸਕਦੇ ਨੇ। ਇਸ ਲਈ ਇਹ ਕਹਿੰਦੇ ਕਿ ਅਹਿਮ ਹੈ ਇਹ ਸਕੂਲ। ਇਹ 2014 ਦੇ ਵਿੱਚ ਇਹਦੀ ਮਤਲਬ ਸਥਾਪਨਾ ਹੁੰਦੀ ਹੈ, ਜਾਂ ਆਪਾਂ ਕਹਿ ਲਈਏ ਹੋਂਦ 'ਚ ਆਉਂਦੇ ਨੇ। ਤੇ 2017 ਦੇ ਸੈਸ਼ਨ ਤੋਂ ਪਹਿਲਾਂ ਹੀ, ਮਤਲਬ 2016 ਤੋਂ ਲਗਭਗ ਇਹਦਾ ਸੈਸ਼ਨ ਸ਼ੁਰੂ ਹੁੰਦਾ ਹੈ ਤੇ ਜੋ 2017 ਚ ਸਰਕਾਰ ਬਦਲ ਜਾਂਦੀ ਹੈ। ਜੀ। ਮਤਲਬ 1 ਸਾਲ ਦਾ ਸੈਸ਼ਨ ਹੈ ਲਗਭਗ ਉਹ ਸਰਕਾਰ ਦੇ ਕਾਰਜਕਾਲ ਚ ਚੱਲਦਾ ਜੀ। ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹਨਾਂ ਸਕੂਲਾਂ ਦੇ ਵਿੱਚ ਜਵਾਕਾਂ ਨੂੰ ਇੱਕ ਫਿਕਸ ਡਾਈਟ ਮਿਲਦੀ। ਠੀਕ ਹੈ ਜੀ। ਤੇ ਉਹ ਡਾਈਟ ਮਤਲਬ ਕਿ ਖਾਣੇ ਲਈ ਜਵਾਕਾਂ ਨੂੰ ਮੰਨ ਲਓ ਕਿ 70 ਰੁਪਏ 80 ਰੁਪਏ ਪ੍ਰਤੀ ਜਵਾਕ ਇੱਕ ਦਿਨ ਦੇ ਖੁਰਾਕ ਦਾ ਹਿਸਾਬ ਹੈ ਜੀ। ਹੁਣ ਤੁਸੀਂ ਹਿਸਾਬ ਲਾ ਲਓ ਕਿ 2016 ਤੋਂ ਸਕੂਲ ਸ਼ੁਰੂ ਹੋਏ ਔਰ ਆਪਾਂ 2023 ਚ ਖੜੇ ਹੋਵਾਂ ਤੇ ਡਾਈਟ ਵਧਣੀ ਚਾਹੀਦੀ ਸੀ ਕਿ ਘਟਣੀ ਚਾਹੀਦੀ ਸੀ? ਵਧਣੀ ਚਾਹੀਦੀ ਸੀ, ਜ਼ਾਹਰ ਜੀ ਗੱਲ ਹੈ। ਬਿਲਕੁਲ। ਤੇ ਪਰ ਹੋਇਆ ਕੀ, ਜਦੋਂ ਇਹਨਾਂ ਸਕੂਲਾਂ ਦੀ ਸ਼ੁਰੂਆਤ ਹੋਈ ਸੀ ਉਸ ਸਮੇਂ ਜਵਾਕਾਂ ਨੂੰ ਇਹਨਾਂ ਸਕੂਲਾਂ 'ਚ 2 ਦਿਨ, ਹਫ਼ਤੇ 'ਚ 2 ਦਿਨ, ਮਤਲਬ ਕਿ ਜਿਹੜੇ ਬੱਚੇ ਨੌਨ ਵੈਜ ਖਾਂਦੇ ਨੇ ਉਹਨਾਂ ਨੂੰ ਨੌਨ ਵੈਜ, ਤੇ ਜਿਹੜੇ ਬੱਚੇ ਨੌਨ ਵੈਜ ਨਹੀਂ ਖਾਂਦੇ ਉਹਨਾਂ ਨੂੰ ਕੋਈ ਹੋਰ ਪੌਸ਼ਟਿਕ ਪਨੀਰ ਜਾਂ ਏਦਾਂ ਕੋਈ ਚੀਜ਼ਾਂ ਉਹ ਮਿਲਦੀਆਂ। ਠੀਕ ਹੈ। ਹਫ਼ਤੇ 'ਚ 2 ਦਿਨ। ਫਿਰ 2 ਉਬਲੇ ਹੋਏ ਆਂਡੇ ਜਾਂ ਉਹਦੇ ਬਰਾਬਰ ਦਾ ਕੋਈ, ਜਿਹੜੇ ਵੈਜ ਵਾਲੇ ਬੱਚੇ ਨੇ ਉਹਨਾਂ ਨੂੰ ਉਹ, ਠੀਕ ਹੈ। ਫਿਰ ਇਸੇ ਤਰ੍ਹਾਂ ਰੋਜ਼ਾਨਾ ਦੁੱਧ ਤੇ ਫਲ ਮਿਲਦਾ ਸੀ। ਠੀਕ ਹੈ ਜੀ। ਇਹ ਹੁਣ ਮੈਂ ਗੱਲ 2016 ਦੀ ਕਰ ਰਿਹਾ। ਹਾਂਜੀ। ਤੇ ਅੱਜ 2023 ਦੇ ਵਿੱਚ ਇਹਨਾਂ ਜਵਾਕਾਂ ਦੀ ਥਾਲੀ ਚੋਂ ਨੌਨ ਵੈਜ ਬਿਲਕੁਲ ਗਾਇਬ ਆ। ਹਫ਼ਤੇ 'ਚ 2 ਦਿਨ ਤਾਂ ਛੱਡੋ, 1 ਦਿਨ ਵੀ ਨਹੀਂ ਮਿਲਦਾ। ਉਹ ਅੱਛਾ। ਠੀਕ ਹੈ ਜੀ। ਆਂਡੇ ਲੱਭੇ ਹੀ ਨਹੀਂ ਮੁੜ ਕੇ, ਪਤਾ ਨਹੀਂ ਮੁਰਗੀ ਕੁੜਕੁੜ ਕਰਨੋਂ ਹਟ ਗਈ, ਮੁੜ ਕੇ ਆਂਡੇ ਨਹੀਂ ਮਿਲੇ। ਔਰ ਫਲ ਤੇ ਦੁੱਧ ਮਹੀਨਿਆਂ 'ਚ ਜੇ 1 ਅੱਧੀ ਵਾਰ ਜਵਾਕਾਂ ਨੂੰ ਦਰਸ਼ਨ ਹੋ ਜਾਣ ਤਾਂ ਹੋ ਜਾਣ, ਨਹੀਂ ਹੁਣ ਮਿਲਦੇ ਨਹੀਂ। ਅੱਛਾ। ਹੁਣ ਇਹ ਤੋਂ ਗਾਂਹ ਆ ਜਾਓ। ਮਸਲਾ ਆਇਆ ਪਿਛਲੇ ਦਿਨੀ ਸੰਗਰੂਰ ਦਾ, ਤਾਂ ਕਰਕੇ ਮੈਰੀਟੋਰੀਅਸ ਸਕੂਲ ਦੁਬਾਰਾ ਚਰਚਾ 'ਚ ਆਏ। ਮੈਰੀਟੋਰੀਅਸ ਸਕੂਲ ਜਿਹੜਾ ਸੰਗਰੂਰ 'ਚ ਬਣਿਆ ਹੋਇਆ, ਉੱਥੋਂ ਦੇ ਜਵਾਕਾਂ ਨੇ ਘਟੀਆ ਖਾਣੇ ਦੀ, ਮਿਲਾਵਟੀ ਖਾਣੇ ਦੀ, ਕੀੜੇ ਮਕੌੜਿਆਂ ਵਾਲੇ ਖਾਣੇ ਦੀ ਉਹਦੀ ਸ਼ਿਕਾਇਤ ਆਈ ਤੇ ਢਿੱਡ ਦਰਦ ਦੀ ਸਮੱਸਿਆ ਆਈ। ਕਿੰਨੇ ਹੀ ਜਵਾਕ ਹਸਪਤਾਲ ਦਾਖਲ ਹੋਏ ਤੇ ਕਿੰਨਾ ਕੁਛ ਸਾਹਮਣੇ ਖੁੱਲ ਕੇ ਆਇਆ। ਜੀ। ਤੇ ਸਰਕਾਰ ਨੇ, ਮੰਤਰੀ ਸਾਹਿਬ ਨੇ ਜਾ ਕੇ ਉੱਥੇ ਦਾ ਪੱਖ ਸੁਣਿਆ। ਠੇਕੇਦਾਰ ਸਸਪੈਂਡ, ਪ੍ਰਿੰਸੀਪਲ ਤੇ ਕਾਰਵਾਈ, ਅਧਿਆਪਕਾਂ ਦੀ ਨਵੀਂ ਕਮੇਟੀ, ਸਾਰਾ ਕੁਛ ਕੀਤਾ ਤੇ ਉਹਦਾ ਅਸਰ ਵੀ ਦਿਖਿਆ। ਉਹ ਜਵਾਕਾਂ ਨੂੰ, ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ ਜਵਾਕਾਂ ਨੂੰ ਪ੍ਰਤੀ ਦਿਨ ਡਾਈਟ ਦਾ, ਖਾਣੇ ਦਾ 80 ਰੁਪਏ ਮਿਲਦੇ ਸੀ। ਠੀਕ ਹੈ। ਜਿਹਨੂੰ ਵਧਾ ਕੇ 140 ਕੀਤਾ ਗਿਆ।
ਤੇ ਹੁਣ ਹੋ ਸਕਦਾ ਕਿ ਉਹਨਾਂ ਦੇ ਜਵਾਕਾਂ 'ਚ ਚੰਗਾ ਖਾਣਾ ਸ਼ਾਮਲ ਹੋ ਜਾਵੇ, ਜਾਂ ਠੇਕੇਦਾਰ ਨੇ ਕਹੂਗਾ ਕਿ 80 'ਚ ਤਾਂ ਮੈਨੂੰ ਕੀੜਿਆਂ ਵਾਲੇ ਚੌਲੇ ਪੁੱਗਦੇ ਆ ਜੀ, ਫਿਰ ਹੈ ਨਾ, ਮੈਨੂੰ ਵਧੀਆ ਆਟਾ ਨਹੀਂ ਪੁੱਗਦਾ ਜੀ, ਮੈਨੂੰ ਤਾਂ ਹੀ ਪੁੱਗਦਾ, ਸੋ ਇਸ ਲਈ ਹੁਣ 140 ਕਰ ਜੀ। ਪਰ ਮੇਰਾ ਸਵਾਲ ਇਹ ਆ ਕਿ ਸਰਕਾਰ ਇਕੱਲੇ ਸੰਗਰੂਰ 'ਚ ਐਨਕਾਂ ਲਾ ਕੇ ਦੇਖਦੀ ਆ? ਬਿਲਕੁਲ ਸਹੀ ਹੈ। 140 ਰੁਪਏ ਨਾਲ ਵੀ ਠੇਕੇਦਾਰ ਦੀ ਸਥਿਤੀ ਸੁਧਰੀ ਹੋਣੀ, ਜਵਾਕਾਂ ਦੀ ਥਾਲੀ ਨਹੀਂ ਸੁਧਰੀ ਹੋਣੀ। ਜੀ ਸਵਾਲ ਇਹ ਹੈ ਕਿ ਜੇ ਉੱਥੇ 140 ਹੋ ਸਕਦਾ ਤਾਂ ਬਾਕੀ ਜਵਾਕ ਪੰਜਾਬ ਦੇ ਨਹੀਂ, ਕਿਸੇ ਮਾਪਿਆਂ ਦੇ ਨਹੀਂ, ਬਾਕੀ ਜਵਾਕਾਂ ਪ੍ਰਤੀ ਸਰਕਾਰ ਜਵਾਬਦੇਹ ਨਹੀਂ। ਉੱਥੇ ਅਜੇ ਵੀ ਉਹੀ ਰੇਟ ਆ ਸਾਰਿਆਂ ਦਾ, ਡਾਈਟ ਦਾ ਖਰਚਾ ਉਹੀ ਖੜਾ ਹੈ। ਹਲੋ, ਮੇਰੇ ਕੋਲ ਪੂਰੀ ਰਿਪੋਰਟ ਆ। ਫਿਰੋਜ਼ਪੁਰ ਦੇ ਜਵਾਕਾਂ ਨੂੰ ਅੱਜ ਦੀ ਤਰੀਕ 'ਚ ਵੀ 80 ਰੁਪਏ ਡਾਈਟ ਮਿਲ ਰਹੀ ਹੈ ਜੀ। ਮੋਹਾਲੀ 'ਚ 77 ਰੁਪਏ ਮਿਲ ਰਹੀ ਆ। ਮੋਹਾਲੀ 'ਚ ਪੰਜਾਬ ਵਾਲੇ ਸ਼ਹਿਰਾਂ ਨਾਲੋਂ ਮਹਿੰਗਾ ਵੱਧ ਹੋਊਗਾ ਸਾਰਾ ਕੁਝ। ਮੋਹਾਲੀ 'ਚ 77 ਰੁਪਏ ਆ, ਸੰਗਰੂਰ 'ਚ 80 ਤੋਂ 140 ਹੋ ਗਈ। ਠੀਕ ਹੈ। ਤਲਵਾੜੇ 'ਚ 97 ਰੁਪਏ 50 ਪੈਸੇ ਆ। ਬਠਿੰਡੇ 'ਚ 79 ਰੁਪਏ 8 ਪੈਸੇ 80 ਪੈਸੇ ਆ। ਲੁਧਿਆਣੇ 'ਚ 84 ਰੁਪਏ ਆ। ਪਟਿਆਲਾ 'ਚ 99 ਰੁਪਏ ਡਾਈਟ ਆ। ਗੁਰਦਾਸਪੁਰ 'ਚ 91 ਰੁਪਏ ਆ। ਜਲੰਧਰ 'ਚ 87 ਰੁਪਏ, ਕਿਤੇ ਵੀ ਕਿਸਾਰ ਨਹੀਂ ਆ। ਠੀਕ ਹੈ। ਇਹ ਕਿਹੜਾ ਸ਼ਹਿਰ ਬਾਈ ਕੋਈ ਟੈਕਸ ਵੱਧਦਾ ਘਟਦਾ? ਸਰਕਾਰ ਕੀ ਇਹ ਮੰਨਦੀ ਹੈ? ਮੰਤਰੀ ਸਾਹਿਬ ਆ ਜਿਹੜੇ ਇਹਨਾਂ ਦੇ ਅਧਿਆਪਕ ਨੇ, ਉਹਨਾਂ ਨੂੰ ਕਹੋ ਵੀ 80 ਦਿਨ ਦੇ ਵਿੱਚ ਰੋਜ਼ ਖਾਇਆ ਕਰਨਾ, ਤੁਹਾਨੂੰ 80 ਰੁਪਏ ਹੀ ਦੇਵਾਂਗੇ। ਇਹ ਜਵਾਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਪੰਜਾਬ ਦਾ ਭਵਿੱਖ ਬਣਨਾ ਇਹਨਾਂ ਨੇ, ਜੀ ਪੰਜਾਬ ਦੀ ਅਗਵਾਈ ਕਰਨੀ, ਔਰ ਢਿੱਡੋਂ ਵੀ ਭੁੱਖੇ, ਪੱਖੋਂ ਵੀ ਉੱਥੇ ਭੁੱਖੇ ਰਹਿ ਰਹੇ ਨੇ ਹੁਣ ਜੀ। ਕੱਲਾ ਇਹ ਖਾਣੇ ਵਾਲਾ ਪਹਿਲੂ ਨਹੀਂ ਆ, ਖਾਣੇ ਵਾਲਾ ਪਹਿਲੂ ਤਾਂ ਸੰਗਰੂਰ ਕਾਰਨ ਚਰਚਾ 'ਚ ਆਇਆ। ਤੇ ਹੁਣ ਆ ਰਿਪੋਰਟ ਨਿਕਲ ਕੇ ਆਈ ਕਿ 2016 ਤੋਂ ਸੈਸ਼ਨ ਸ਼ੁਰੂ ਹੋਇਆ ਸੀ, 2017 ਤੋਂ ਬਾਅਦ ਸਰਕਾਰਾਂ ਬਦਲਦੀਆਂ ਗਈਆਂ ਤੇ ਇਹਨਾਂ ਦੀ ਥਾਲੀਆਂ 'ਚੋਂ ਚੀਜ਼ਾਂ ਗਾਇਬ ਹੁੰਦੀਆਂ ਰਹੀਆਂ। ਠੀਕ ਆ। ਸੋ ਕਹਿੰਦੇ ਜੀ ਜਦੋਂ ਮਤਲਬ ਕਿ ਬੱਚਿਆਂ ਲਈ ਡਾਈਟ ਦਾ ਸਿਸਟਮ ਸ਼ੁਰੂ ਹੋਇਆ ਸੀ ਤਾਂ ਤੈਅ ਸੀ ਕਿ ਹਫ਼ਤੇ 'ਚ 2 ਦਿਨ ਨੌਨ ਵੈਜ ਮਿਲੂਗਾ ਜਾਂ ਉਹਦੇ ਬਰਾਬਰ ਦਾ ਪੌਸ਼ਟਿਕ ਪਨੀਰ ਵਗੈਰਾ ਮਿਲੂਗਾ। 2 ਉਬਲੇ ਹੋਏ ਆਂਡੇ ਰੋਜ਼ ਮਿਲਣਗੇ, ਰੋਜ਼ਾਨਾ ਦੁੱਧ ਮਿਲੂਗਾ, ਰੋਜ਼ਾਨਾ ਫਲ ਮਿਲਣਗੇ। ਤੇ ਹੁਣ ਕਹਿੰਦੇ ਨੌਨ ਵੈਜ ਬਿਲਕੁਲ ਗਾਇਬ ਆ ਜੀ, ਆਂਡੇ ਬਿਲਕੁਲ ਗਾਇਬ ਨੇ, ਤੇ ਦੁੱਧ ਤੇ ਫਲ ਹਫ਼ਤੇ 'ਚ ਇੱਕ ਅੱਧੇ ਦਿਨ ਮਿਲਦਾ। ਤੇ ਬਾਕੀ ਸਥਿਤੀ ਆ ਤੁਹਾਡੇ ਸਾਹਮਣੇ ਹੈ ਕਿ 80 ਰੁਪਏ, 77 ਰੁਪਏ, 87 ਰੁਪਏ ਤੇ ਕੱਲੇ ਸੰਗਰੂਰ 'ਚ ਹੁਣ 140 ਕੀਤੇ ਨੇ ਜੀ ਵਧਾ ਕੇ। ਔਰ ਮੈਂ ਤਾਂ ਵੀ ਕਹਿ ਰਿਹਾ ਕਿ ਇਹਦਾ ਫਾਇਦਾ ਠੇਕੇਦਾਰ ਨੂੰ ਹੋਣਾ, ਜਵਾਕਾਂ ਨੂੰ ਅਜੇ ਵੀ ਨਹੀਂ ਹੋਣ ਦੀ ਆਸ। ਪਰ ਦੂਸਰੇ ਪਾਸੇ ਸੂਬੇ 'ਚ ਜੇਕਰ ਮੈਂ ਗੱਲ ਕਰਾਂ ਤਾਂ ਇਸ ਸਮੇਂ ਨਾ ਸਕੂਲਾਂ 'ਚ 4600 ਸੀਟਾਂ ਨੇ ਜੀ। 4600 ਦੇ ਕਰੀਬ ਇਹਨਾਂ ਸਕੂਲਾਂ 'ਚ ਜਿਹੜੇ ਮੈਰੀਟੋਰੀਅਸ ਸਕੂਲ ਨੇ ਉਹਨਾਂ 'ਚ ਜਵਾਕਾਂ ਦੀ ਸੀਟਾਂ ਨੇ, ਜਿਨ੍ਹਾਂ 'ਚ ਖਾਸ ਕਰਕੇ ਜੇਕਰ ਮੈਂ ਦੇਖਾਂ ਤਾਂ ਜਲੰਧਰ, ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਪਟਿਆਲਾ, ਮੋਹਾਲੀ 'ਚ ਨਾਨ ਮੈਡੀਕਲ ਦੀਆਂ 300, ਮੈਡੀਕਲ ਤੇ ਕਮਰਸ ਦੀਆਂ 100 ਸੀਟਾਂ ਨੇ। ਹੁਣ ਮਤਲਬ ਕਮਰਸ ਵਾਲਾ ਜਵਾਕ ਜਾਂ ਮੈਡੀਕਲ ਵਾਲਾ ਜਵਾਕ ਕਹਿੰਦੇ ਜੀ ਇਹ ਜਵਾਕਾਂ ਨੂੰ ਦੂਰੀ ਤੇਰੀ ਮਿਹਨਤ ਕਰਨੀ ਪੈਂਦੀ ਆ। ਹਾਂਜੀ। ਤੇ ਪਰ ਜਿਹੜਾ ਜਵਾਕ ਸਧਾਰਨ BA ਵੀ ਰੱਖਦਾ, ਕਿੰਨਿਆਂ ਨੇ IS PCS ਅਫਸਰ ਵਾਲੇ ਪਾਸੇ ਵੀ ਜਾਣਾ ਹੁੰਦਾ। ਤੇ ਇਹਦਾ ਮਤਲਬ ਉਹ ਵੀ ਨੀਤੀ ਕਰਨਾ ਚਾਹੀਦਾ। ਮਤਲਬ ਪੜ੍ਹਾਈ ਦਾ ਪੱਧਰ ਉਹਨਾਂ ਦੇ ਅਸੀਂ ਉਹੀ ਮੰਨ ਲਿਆ ਕਿ BA ਤਾਂ ਉਹੀ ਹੈ, ਜਦੋਂ ਕਿ ਉਹ ਵੀ ਕਿਸੇ ਪਾਸਿਓਂ ਘੱਟ ਨਹੀਂ ਹੈ। ਤੇ ਇਹਨਾਂ ਸਾਰੇ ਜਵਾਕਾਂ ਨੂੰ ਪੜ੍ਹਾਉਣ ਦੇ ਲਈ ਪ੍ਰਵੀਨ ਜੀ PhD ਵਾਲੇ ਗੋਲਡ ਮੈਡਲਿਸਟ ਅਧਿਆਪਕਾਂ ਦਾ ਪ੍ਰਬੰਧ ਕੀਤਾ ਗਿਆ। ਠੀਕ ਹੈ, ਚੰਗਾ ਲੱਗਿਆ ਕਿ ਚੰਗੀ ਪਹਿਲ ਕਦਮੀ ਹੈ। ਪਰ ਸਿੱਕੇ ਦਾ ਦੂਆ ਪਹਿਲੂ ਜਾਣਨਾ ਜ਼ਰੂਰੀ ਆ ਕਿ ਇੱਥੇ PhD ਅਧਿਆਪਕ ਲਿਆਂਦੇ, ਗੋਲਡ ਮੈਡਲਿਸਟ ਲਿਆਂਦੇ, ਟੌਪਰ ਲਿਆਂਦੇ ਯੂਨੀਵਰਸਿਟੀਆਂ ਦੇ, ਪਰ ਲਿਆਂਦੇ ਠੇਕੇ ਤੇ। ਅੱਛਾ, ਕੰਟਰੈਕਟ ਤੇ ਹੀ। ਤੇ ਫਿਰ ਜਦੋਂ ਕਿਤੇ ਸਰਕਾਰੀ ਨੌਕਰੀ ਨਿਕਲਦੀ ਹੈ, ਕੋਈ ਮਾਸਟਰ ਤੱਕ ਭਰਤੀ ਕਰ ਕਰਕੇ ਲੰਘ ਗਏ ਵਿਚਾਰੇ। ਸੋ ਪਿਛਲੀ ਵਾਰ ਇਸੇ ਚੱਕਰ 'ਚ ਵਿਦਿਆਰਥੀਆਂ, ਟੀਚਰਾਂ ਨੇ ਅਪਲਾਈ ਕਰ ਲਿਆ ਤੇ ਚੁਣੇ ਗਏ। ਚੁਣੇ ਜਾਣ ਤੋਂ ਬਾਅਦ ਵੀ 25 ਨੇ ਜੁਆਇਨ ਨਹੀਂ ਕੀਤਾ। ਪਤਾ ਲੱਗਿਆ ਕਿ ਇੱਥੇ ਤਨਖਾਹ ਹੀ ਨਹੀਂ ਵਧੀ, ਠੇਕੇ ਤੇ ਹੀ ਰਹਿਣਾ, ਆਉਣ ਵਾਲਾ ਕੰਮ ਹੀ ਨਹੀਂ ਹੈਗਾ। ਸੋ ਜਿਹੜੇ ਇਸ ਦੌਰਾਨ ਨਿਕਲ ਕੇ ਜਾਈ ਜਾਂਦੇ ਨੇ ਉਹਨਾਂ ਦੀ ਥਾਂ ਤੇ ਜੀ ਪੂਰਤੀ ਨਹੀਂ ਹੋ ਪਾ ਰਹੀਆਂ। ਕਈ ਥਾਵਾਂ ਤੇ ਅਧਿਆਪਨ ਖੇਤਰ ਪ੍ਰਭਾਵਿਤ ਹੋ ਰਿਹਾ। ਸੋ ਵਿਦਿਆਰਥੀ ਢਿੱਡੋਂ ਖਣਿਓ ਵੀ ਭੁੱਖੇ ਤੇ ਸਿੱਖਿਆ ਖਣੋਂ ਵੀ ਭੁੱਖੇ। ਤੇ ਆਹ ਡਾਈਟ ਚਾਰਟ ਹੈ ਜੀ। ਪੁੱਛਣ ਵਾਲੀ ਗੱਲ ਹੈ ਕਿ ਇਹ ਸਰਕਾਰਾਂ ਬਦਲਣ ਨਾਲ
ਵਿਦਿਆਰਥੀਆਂ ਦੀ ਭੁੱਖ ਵੀ ਘੱਟ ਵੱਧ ਜਾਂਦੀ ਆ। ਹੂੰ ਭੁੱਖ ਘੱਟ ਵੱਧ ਲੱਗਣ ਲੱਗ ਜਾਂਦੀ ਹੈ ਕਿ ਤੁਸੀਂ ਉਹਨਾਂ ਦੀ ਥਾਲੀਆਂ 'ਚੋਂ ਚੀਜ਼ਾਂ, ਇਹ ਕਿਹਨੇ ਚੋਰੀ ਕੀਤੀਆਂ? ਇਹਨਾਂ ਦੀ ਥਾਲੀਆਂ 'ਚੋਂ ਰੋਟੀਆਂ, ਇਹਨਾਂ ਦੀ ਥਾਲੀਆਂ 'ਚੋਂ ਆਂਡੇ, ਇਹਨਾਂ ਦੀ ਥਾਲੀਆਂ 'ਚੋਂ ਪਨੀਰ, ਇਹਨਾਂ ਦੀ ਥਾਲੀਆਂ 'ਚੋਂ ਦੁੱਧ, ਫਲ, ਕਿਹਨੇ ਚੋਰੀ ਕੀਤਾ? ਇਹ ਜਵਾਬ ਜਦੋਂ ਤੁਹਾਨੂੰ ਇੱਕ ਸਕੂਲ ਦੀ ਘਟਨਾ ਤੋਂ ਬਾਅਦ ਅੰਦਾਜ਼ਾ ਹੋ ਗਿਆ, ਸਥਿਤੀ ਇਹ ਆ, ਠੀਕ ਆ, ਮੈਂ ਕਹਿੰਦਾ ਪਹਿਲਾਂ ਨਹੀਂ ਅੰਦਾਜ਼ਾ ਹੋਊਗਾ, ਇਹ ਘਟਨਾ ਨੇ ਅੰਦਾਜ਼ਾ ਦਿੱਤਾ, ਤਾਂ ਤੁਸੀਂ ਕੀ ਚੈੱਕ ਕਰਨਗੇ ਪੰਜਾਬ ਦੇ ਸਾਰੇ ਸਕੂਲਾਂ 'ਚ ਮਿਡ ਡੇ ਮੀਲ ਦੀ ਕੀ ਸਥਿਤੀ ਆ? ਕੀ ਤੁਸੀਂ ਇਹ ਮੈਰੀਟੋਰੀਅਸ ਸਕੂਲਾਂ ਦੀ ਉਹ ਹਵਾਲੇ ਨਾਲ ਚੈੱਕ ਕਰਨਗੇ ਕਿ ਹਾਂ ਕੀ ਸਥਿਤੀ ਆ ਬਾਈ? ਸੋ ਇਹ ਇਸ ਲਈ ਅਹਿਮ ਹੈ। 10 ਮਤਲਬ ਕਿ ਇਹ ਰਹਿਸ਼ੀ ਸਕੂਲ ਨੇ ਜਿਨ੍ਹਾਂ ਦਾ ਅਹਿਮ ਤੌਰ ਤੇ ਰੋਲ ਹੈ, ਤੇ ਪਰ ਉਸ ਦੀ ਆਹ ਸਥਿਤੀ ਨੇ ਮਾਪਿਆਂ ਨੂੰ ਫਿਕਰਮੰਦੀ 'ਚ ਪਾਇਆ, ਔਰ ਦਿਨੋਂ ਦਿਨ ਲੋਕਾਂ ਦਾ ਮੋਹ ਇਹਨਾਂ ਸਕੂਲਾਂ ਤੋਂ ਭੰਗ ਹੁੰਦਾ ਜਾ ਰਿਹਾ। ਕਿਤੇ ਇਹ ਬਿਲਡਿੰਗਾਂ ਬਾਅਦ ਚੋਂ ਖੰਡਰ ਨਾ ਬਣ ਜਾਣ, ਤੇ ਜਿਹੜੇ ਆਮ ਘਰਾਂ ਦੇ ਜਵਾਕ ਉੱਚ ਵਿੱਦਿਆ ਦਾ ਸੁਪਨਾ ਲੈ ਕੇ ਇਹਨਾਂ ਸਕੂਲਾਂ 'ਚ ਆਉਂਦੇ ਨੇ, ਉਹਨਾਂ ਦਾ ਸੁਪਨਾ ਫੇਰ ਨਾ ਬੁੱਝਵੇ। ਇਸ ਲਈ ਸਰਕਾਰ ਧਿਆਨ ਦੇਵੇ, ਇਹਨਾਂ ਦੀ ਥਾਲੀ ਭਰਪੂਰ ਕਰਕੇ ਦਿਓ ਤਾਂ ਕਿ ਬੱਚੇ ਰੱਜ ਕੇ ਖਾਣ ਤੇ ਦੱਬ ਕੇ ਪੜ੍ਹਨ। ਸ਼ਰਮਾ ਜੀ, ਜਦੋਂ ਕੇਜਰੀਵਾਲ ਸਾਹਿਬ ਨੇ ਪੰਜਾਬ ਆਉਣਾ ਹੁੰਦਾ ਉਦੋਂ ਤਾਂ ਇਹ ਪਤਾ ਲੱਗ ਜਾਂਦਾ, ਪਤਾ ਨਹੀਂ ਮਿੰਟਾਂ ਸਕਿੰਟਾਂ ਦੇ ਵਿੱਚ ਹੀ, ਕਿ ਬਈ ਫਲਾਣੇ ਥਾਂ ਫਲਾਣੇ ਲੋਕਾਂ ਨੇ ਪ੍ਰੋਟੈਸਟ ਕਰਨਾ ਤੇ ਉਹਨਾਂ ਨੂੰ ਜਾ ਕੇ ਮੂੰਹ ਨੇਰੀ ਚੱਕ ਲਓ। ਉਸੇ ਤੰਤਰ ਨੂੰ ਸਕੂਲਾਂ ਦਾ ਹੀ ਹਾਲ। ਕੇਜਰੀਵਾਲ ਜੀ ਤਾਂ ਕਹਿੰਦੇ ਜਦੋਂ ਅਸੀਂ ਬਾਦਲਾਂ ਦੇ ਟਾਈਮ, ਕਾਂਗਰਸ ਦੇ ਟਾਈਮ ਆਉਂਦੇ ਹੁੰਦੇ ਸੀ ਤਦ ਲੱਗਦੇ ਸੀ ਧਰਨੇ, ਹੁਣ ਤਾਂ ਧਰਨੇ ਨਹੀਂ ਲੱਗਦੇ। ਕਹਿੰਦੇ ਹੁਣ ਤਾਂ ਕੋਈ ਟੈਂਕੀਆਂ ਤੇ ਨਹੀਂ ਚੜ੍ਹਦਾ। ਬੜੀ ਗੱਲ ਦਰੁਸਤ ਹੈ ਕਿ ਜਾਂ ਚੱਕ ਲੈਂਦੇ ਆ ਜਾਂ ਰੋਕ ਲੈਂਦੇ ਆ। ਪਰ ਟੈਂਕੀਆਂ ਤਾਂ ਉਦਣ ਵੀ ਚੜੇ ਸੀ, ਸੰਗਰੂਰ ਅਜੇ ਵੀ ਬੈਠੇ ਆ, ਸਿੱਖਿਆ ਮੰਤਰੀ ਦੇ ਘਰ ਮੂਹਰੇ ਅਜੇ ਵੀ ਬੈਠੇ ਆ, ਪੰਜਾਬ 'ਚ ਕਿੰਨੀ ਥਾਈਂ ਧਰਨੇ ਆ। ਬਿਲਕੁਲ। ਉਹ ਜਿਹੜੀ ਕੁੜੀ ਨੂੰ ਇਹਨਾਂ ਨੇ ਮੋਹਾਲੀ ਦੇ ਵਿੱਚ ਟੈਂਕੀ ਤੋਂ ਲਾਇਆ ਸੀ, ਉਹਨਾਂ ਨੂੰ ਜਿੱਦੇ ਅੰਮ੍ਰਿਤਸਰ ਦੇ ਵਿੱਚ ਸਕੂਲ ਦਾ ਉਦਘਾਟਨ ਕਰਨਾ ਸੀ, ਉਹਦੇ ਪਹਿਲਾਂ ਹੀ ਮੂੰਹ ਨੇਰੀ ਘਰੋਂ ਚੱਕ ਲਿਆ। ਫਿਰ ਉਹ ਟੈਂਕੀਆਂ ਨੇ ਥੋੜ੍ਹਾ ਚੜ੍ਹ ਜਾਣਗੇ। ਹਾਂ, ਧਰਨੇ ਤਾਂ ਲੱਗ ਰਹੇ ਆ, ਪਰ ਦੇਖਣ ਵਾਲੀ ਅੱਖ ਹੈ ਨਹੀਂ ਨਾ, ਨਜ਼ਰੀਆ ਬਦਲ ਗਿਆ। ਹਾਂਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੇਜਰੀਵਾਲ ਸਾਹਿਬ ਦੀ। ਕੋਈ ਈਡੀ ਨੂੰ ਰੋਕਣ ਦੇ ਲਈ ਕਹਿੰਦੇ ਕੇਜਰੀਵਾਲ ਦੀ ਢਾਲ ਬਣੇਗੀ ਪੰਜਾਬ ਸਰਕਾਰ। ਇੱਥੇ ਇੱਕ ਹੋਰ ਜਾਣਕਾਰੀ ਦੇ ਵਿੱਚ ਵਾਧਾ ਕਰ ਦਿਓ। ਢਾਲ ਤਾਂ ਇੱਕ ਵਾਰੀ ਕਹਿੰਦੇ ਬੱਗੇ ਨੂੰ ਵੀ ਫੜਨ ਗਈ ਸੀ ਦਿੱਲੀ ਦੇ ਵਿੱਚ ਪੰਜਾਬ ਪੁਲਿਸ। ਜੀ ਇਹ ਇੱਕ ਨਵਾਂ ਪਹਿਲੂ ਉੱਭਰ ਰਿਹਾ। ਔਰ ਇਹ ਲੁਕਮੀ ਢਾਲ ਹੈ ਜੀ, ਖੁੱਲੀ ਢਾਲ ਨਹੀਂ ਹੈ। ਠੀਕ ਹੈ, ਦੇਖਣੀ ਨਹੀਂ ਹੈ, ਪਰ ਉਸ ਦਿਨ ਕਿਤੇ ਟਕਰਾਅ ਵਾਲੇ ਪਾਸੇ ਨਾ ਜਾਵੇ, ਫਿਕਰ ਆ। ਮੈਂ ਗੱਲ ਕਰ ਰਿਹਾ 21 ਤਰੀਕ ਦੀ, 21 ਦਸੰਬਰ ਜੀ, ਜਾਂ 21 ਦਸੰਬਰ ਤੋਂ ਬਾਅਦ ਹੋਣਾ ਕੀ ਹੈ ਕਿ 21 ਦਸੰਬਰ ਨੂੰ ਈਡੀ ਨੇ ਤਲਬ ਕੀਤਾ ਸ਼ਰਾਬ ਵਾਲੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ। ਤੁਹਾਡੇ ਧਿਆਨ 'ਚ ਹੋਣਾ, ਪਹਿਲਾਂ ਵੀ ਉਹਨਾਂ ਨੂੰ ਮੇਰਾ ਖਿਆਲ 2 ਨਵੰਬਰ ਨੂੰ ਤਲਬ ਕੀਤਾ ਗਿਆ ਸੀ, ਜਿਸ ਦਿਨ ਇੱਕ ਵਾਰ ਤਿਆਰੀ ਵੀ ਹੋ ਗਈ ਸੀ ਕਿ ਉਹ ਜਾਣਗੇ। ਫਿਰ ਬਾਅਦ 'ਚ ਅਚਾਨਕ ਸਵੇਰੇ ਉੱਠ ਕੇ ਪਤਾ ਲੱਗਿਆ ਕਿ ਨਹੀਂ ਜਾਣਾ, ਤੇ ਉਹਨਾਂ ਨੇ ਤਾਂ ਇਹ ਵੀ ਲੱਭਣਾ ਸ਼ੁਰੂ ਕਰ ਲਿਆ ਸੀ ਕਿ ਜੇ ਕੇਜਰੀਵਾਲ ਜੇਲ੍ਹ ਜਾਂਦੇ ਆ ਤਾਂ ਕੌਣ ਚਲਾਊਗਾ ਸਰਕਾਰ, ਹੈ ਨਾ, ਜਿਹਦੇ ਮੋਢੇ ਤੇ ਰੱਖਣੀ ਹੈ ਕਮਾਨ। ਇਹਦੀਆਂ ਵੀ ਚਰਚਾਵਾਂ, ਮੀਟਿੰਗਾਂ ਕਰ ਲਈਆਂ ਸੀ। ਜੀ। ਪਰ ਹੁਣ 21 ਤਰੀਕ ਨੂੰ ਕੀ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ, ਜੀ, ਇਸ ਮਸਲੇ ਤੇ ਜਿੱਥੇ ਚਰਚਾ, ਉੱਥੇ ਚਰਚਾ ਇਹ ਵੀ ਹੈ ਕਿ ਉਹ ਤਾਂ ਕਹਿੰਦੇ ਜੀ ਮੈਂ ਤਾਂ ਪਹਿਲਾਂ ਹੀ 10 ਦਿਨਾਂ ਦੀ ਛੁੱਟੀਆਂ ਤੇ ਜਾਣਾ ਸੀ। ਉਹ ਵਿਪਾਸ਼ਨਾ ਯੋਗਾ ਸੈਂਟਰ ਹੈ ਕੋਈ, ਕੀ ਹੈ ਨਾ, ਅੱਗੇ ਪਤਾ ਨਹੀਂ ਬੰਗਲੌਰ ਕੰਨੀ ਪਤਾ ਨਹੀਂ ਕਿੱਧਰ ਜਾਂਦੇ ਸੀ, ਇਸ ਵਾਰ ਪੰਜਾਬ ਆ ਰਹੇ ਨੇ ਵਿਪਾਸ਼ਨਾ ਸੈਂਟਰ। ਠੀਕ ਹੈ। ਹੁਸ਼ਿਆਰਪੁਰ ਦੇ ਖੇਤਰ ਦੇ ਵਿੱਚ ਇਹ ਵਿਪਾਸ਼ਨਾ ਵਾਲਿਆਂ ਦਾ ਯੋਗਾ ਸੈਂਟਰ ਵਗੈਰਾ ਹੈਗਾ, ਜਿੱਥੇ ਸਕੂਨ ਲੈਣ, ਹੈ ਨਾ, ਤਰੋ ਤਾਜ਼ਾ ਹੋਣ, 2024 ਲਈ ਤਿਆਰ ਹੋਣ, ਹੈ ਨਾ, ਉਹ ਸਾਰਾ ਸਰੀਰਕ ਔਰ ਮਾਨਸਿਕ ਤੌਰ ਤੇ, ਹੈ ਨਾ, ਤੇ ਉਹ ਆਪਣਾ ਗਲਾ ਗੁਲਾ ਸਾਫ਼ ਕਰਨ, ਜੇ ਉਹ ਸਾਰਾ ਕੁਛ ਕੇ ਮੁੜ ਕੇ ਖੰਘ ਨਾ ਹੋਵੇ, ਉਹ ਸਾਰੇ ਦੇ ਲਈ 10 ਦਿਨ ਦਾ ਕੈਂਪ ਲਾਉਣ ਲਈ ਕਹਿੰਦੇ ਕੇਜਰੀਵਾਲ ਜੀ ਨੇ ਆਉਣਾ। ਬੇਸ਼ੱਕ ਕੇਜਰੀਵਾਲ ਦੀ ਸਰਕਾਰ ਨੇ ਇਸ ਬਾਰੇ ਕੋਈ ਸਪਸ਼ਟ ਨਹੀਂ ਕਿਹਾ, ਪਰ ਰਾਘਵ ਚੱਡਾ ਹੋਰਾਂ ਨੂੰ ਕਿਸੇ ਨੇ ਪੁੱਛਿਆ ਜਾਂ ਸਰਕਾਰ ਤੱਕ ਜਿੰਨਾ ਕੁ ਬੂਹਾ ਖੜਕੂ ਕੇ ਅੰਦਰੋਂ ਆਪਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਉਹਦੇ ਹਵਾਲੇ ਨਾਲ ਆਇਆ ਕਿ ਜੀ ਕੇਜਰੀਵਾਲ ਜੀ 10 ਦਿਨਾਂ ਲਈ ਜਦੋਂ ਪਹਿਲਾਂ ਤੋਂ ਤੈਅ ਛੁੱਟੀਆਂ ਤੇ ਜਾਣਾ ਸੀ ਕਿ ਉਹਨਾਂ ਨੇ ਯੋਗਾ ਕੈਂਪ ਵਿਪਾਸ਼ਨਾ ਲਈ ਜਾਣਾ ਹੈ, ਤੇ ਫਿਰ ਕਹਿੰਦੇ ਈਡੀ ਨੇ ਜਾਣ ਕੇ ਉਹਨਾਂ ਦਿਨਾਂ 'ਚ ਸੱਦਿਆ। ਇਹ ਜਾਣ ਬੁੱਝ ਕੇ ਕਹਿੰਦੇ ਜੀ ਈਡੀ ਦੀ ਸ਼ਰਾਰਤ। ਠੀਕ ਹੈ, ਤੇ ਉਹਨਾਂ ਦਾ ਤਾਂ ਜਾਣਾ ਤੈਅ ਹੈ ਜੀ। ਜੇ ਉਹ ਜਾਣਾ ਤੈਅ, ਇਹਦਾ ਮਤਲਬ ਕਿ ਉਹ ਫਿਰ 21 ਤਰੀਕ ਨੂੰ ਸਾਹਮਣੇ ਆਏ ਨੇ ਜਿਹੜੇ, ਉਹਦੇ ਫਿਰ ਪੇਸ਼ ਨਹੀਂ ਹੋਣਗੇ, ਜਾਂ ਕੀ ਇਹਨਾਂ 10 ਦਿਨਾਂ ਚੋਂ ਇੱਕ ਦਿਨ ਦੀ ਛੁੱਟੀ ਯੋਗਾ ਸੈਂਟਰ ਤੋਂ ਲੈ ਕੇ ਉੱਥੇ ਜਾਣਗੇ। ਹੁਣ ਇਸ ਵਾਰ ਜੇ ਉਹ ਹੁਸ਼ਿਆਰਪੁਰ ਆ ਰਹੇ ਨੇ, ਹੁਸ਼ਿਆਰਪੁਰ ਦੇ ਕੋਲ ਮਹਿਲਾਂ ਵਾਲੀ ਕੋਈ ਪਿੰਡ ਹੈ, 10 ਕਿਲੋਮੀਟਰ ਹੁਸ਼ਿਆਰਪੁਰ ਦੇ ਨੇੜੇ ਪੈਂਦਾ, ਕਹਿੰਦੇ ਉੱਥੇ ਸੈਂਟਰ ਬਣਿਆ ਹੋਇਆ। ਠੀਕ ਹੈ, ਜਿੱਥੇ ਕੇਜਰੀਵਾਲ ਦੇ ਆਉਣ ਦੀ ਸੰਭਾਵਨਾ ਹੈ, ਜਿੱਥੇ ਕੇਜਰੀਵਾਲ ਨੇ ਇਸ ਵਾਰ ਕਹਿੰਦੇ ਕਿ ਇੱਥੇ ਆ ਕੇ 10 ਦਿਨ ਠਹਿਰਨਾ। ਠੀਕ ਹੈ, ਪ੍ਰਵੀਨ ਜੀ, ਉਧਰ ਪਤਾ ਲੱਗ ਰਿਹਾ ਕਿ ਈਡੀ ਕਹਿੰਦੀ ਜੇ ਐਕਤੀ ਨਾ ਆਏ
ਅਦਾਲਤ ਤੋਂ ਅਸੀਂ ਗ੍ਰਿਫਤਾਰੀ ਵਾਰੰਟ ਲੈ ਕੇ ਆਵਾਂਗੇ। ਅੱਛਾ, ਫਿਰ ਪੁੱਛ ਪੜਤਾਲ ਨਹੀਂ ਕਰਨ ਆਉਂਦੇ। ਹਾਂ, ਕਹਿੰਦੇ ਫਿਰ ਲੈ ਕੇ ਜਾ ਕੇ ਪੁੱਛ ਪੜਤਾਲ ਕਰਾਂਗੇ, ਹਿਰਾਸਤ 'ਚ ਲੈ ਕੇ ਕਰਾਂਗੇ। ਜੇ ਇਹਨਾਂ 10 ਦਿਨਾਂ ਦੇ ਵਿੱਚ ਈਡੀ ਵਾਰੰਟ ਲਿਆਉਂਦੀ ਆ, ਹਾਂਜੀ, ਔਰ ਕੇਜਰੀਵਾਲ ਜੀ ਇਹਨਾਂ 10 ਦਿਨਾਂ ਲਈ ਪੰਜਾਬ 'ਚ ਨੇ, ਹੂੰ, ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਯੋਗਾ ਕੈਂਪ 'ਚ ਨੇ, ਵਿਪਾਸਨਾ ਸੈਂਟਰ 'ਚ ਨੇ, ਹੂੰ, ਤੇ ਕੀ ਪੰਜਾਬ ਇਸ ਲਈ ਚੁਣਿਆ ਹੂੰ, ਕਿ ਭਾਈ ਇੱਥੇ ਸਰਕਾਰ ਆਪਣੀ ਆ, ਉਹ ਮੈਨੂੰ ਬਚਾ ਲੂਗੀ? ਹੂੰ, ਕੀ ਈਡੀ ਨੂੰ ਰੋਕਣ ਦੀ ਕੋਸ਼ਿਸ਼ ਕਰੂਗੀ ਪੰਜਾਬ ਸਰਕਾਰ? ਜੀ, ਕਿ ਪੁਲਿਸ, ਮੁੱਖ ਮੰਤਰੀ ਸਾਹਿਬ ਦੇ ਕਮਾਂਡੋ ਹੁਣ ਇਸ ਕੰਮ ਲਈ ਲਾਏ ਜਾਣਗੇ? ਹੂੰ, 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 ਇਹ ਅਧਿਕਾਰੀਆਂ 'ਚ ਖਲਬਲੀ ਵੀ ਆ ਔਰ ਫਿਕਰ ਵੀ ਆ ਅੱਛਾ, ਕਿ ਕਿਤੇ ਇੱਥੋਂ ਤੱਕ ਦੇ ਹੁਕਮ ਨਾ ਆ ਜਾਣ ਕਿ ਯੋਗਾ ਸੈਂਟਰ ਦੇ ਬਾਹਰ ਸੁਰੱਖਿਆ ਦਸਤੇ ਤੈਨਾਤ ਕਰ ਦਿਓ, ਕੋਈ ਅੰਦਰ ਨਹੀਂ ਜਾਣਾ ਚਾਹੀਦਾ, ਚਾਹੇ ਈਡੀ ਆਵੇ, ਚਾਹੇ ਇਨਕਮ ਟੈਕਸ ਆਵੇ, ਚਾਹੇ ਖੁਦ ਕੋਈ ਸੈਂਟਰ ਦਾ ਆਪ ਆ ਜਾਵੇ ਬੰਦਾ। ਸੋ ਇੱਥੋਂ ਤੱਕ ਦੀ ਵਿਉਂਤ ਘੜੀ ਜਾ ਰਹੀ ਹੈ। ਸੋ ਕੀ ਇਹ ਟਕਰਾਅ ਪੰਜਾਬ ਤੇ ਕੇਂਦਰ ਦਾ ਹੋਰ ਕਰਾਉਣਾ ਕੇਜਰੀਵਾਲ ਜੀ ਨੇ? ਜੀ, ਅੱਛਾ, ਪਤਾ ਕੋਈ ਹੂੰ, ਪੰਜਾਬ ਸਰਕਾਰ ਹੁਣ ਇਸ ਕੰਮ ਲਈ ਢਾਲ ਬਣੂਗੀ? ਹੂੰ, ਹੂੰ, ਪੰਜਾਬ 'ਚ ਹੋਰ ਤਾਂ ਵੀ ਛਾਪੇ ਮਾਰਨ ਆਉਂਦੀ ਹੈ, ਸਾਰੇ ਤਾਂ ਰੋਕਣ ਚੱਲ ਜਾ ਕਰੋ। ਹੂੰ, ਜਦ ਆ ਤੈਅ ਕਰ ਦਿਓ ਨਾ ਕਿ ਈਡੀ ਪੰਜਾਬ 'ਚ ਨਹੀਂ ਵੜਨ ਦੇਣੀ, ਹੂੰ, ਕਿ ਜਿਹੜੇ ਚੋਰ ਪਹਿਲੀਆਂ ਸਰਕਾਰਾਂ ਦੇ ਨੇ, ਭ੍ਰਸ਼ਟ ਪਹਿਲੀਆਂ ਸਰਕਾਰਾਂ ਦੇ ਨੇ, ਸਿਰਫ ਅਸੀਂ ਵਿਜੀਲੈਂਸ ਰਾਹੀਂ ਨਜਿੱਠਾਂਗੇ, ਈਡੀ ਦਾ ਨਹੀਂ। ਵਿਜੀਲੈਂਸ ਦੇ ਆਧਾਰ ਤੇ ਤਾਂ ਈਡੀ ਮਾਮਲੇ ਲੈਂਦੀ ਹੈ। ਵਿਜੀਲੈਂਸ ਵਾਲੇ ਕੇਸਾਂ ਤੋਂ ਬਾਅਦ ਸਾਧੂ ਧਰਮਸੋਤ ਵਾਲਾ ਮਾਮਲਾ ਸਾਰਾ ਈਡੀ ਨੇ ਤੋਤੋਂ ਹੀ ਲਿਆ ਨਾ। ਹਾਂਜੀ, ਹਾਂਜੀ, ਬਿਲਕੁਲ। ਫਿਰ ਉੱਥੇ ਵੀ ਕਹਿੰਦੇ ਕਿ ਅਸੀਂ ਢਾਲ ਬਣਾਂਗੇ। ਤਿਆਰੀ ਹੈ ਜੀ, ਔਰ ਇਹ ਟਕਰਾਅ ਹੋ ਸਕਦਾ ਇਸ ਗੱਲ ਦਾ। ਠੀਕ ਹੈ, ਬਸ਼ਰਤੇ ਇਹ 10 ਦਿਨਾਂ 'ਚ ਸੰਮਣ ਦੇ ਆਧਾਰ ਤੇ ਈਡੀ ਛਾਪਾ ਮਾਰਨ ਨਾ ਆਵੇ, ਈਡੀ ਗ੍ਰਿਫਤਾਰੀ ਪਾਉਣ ਨਾ ਆਵੇ, ਈਡੀ ਕੋਈ ਹਾਂ ਉਵੇਂ ਹੀ 2 ਨਵੰਬਰ ਤੋਂ ਬਾਅਦ ਫਿਰ 21 ਦਸੰਬਰ ਤੱਕ ਜੇ ਸੁੱਤੇ ਰਹਿਣਾ ਈਡੀ ਨੇ ਤਾਂ ਵੱਖਰੀ ਗੱਲ ਆ। ਤੇ ਨਹੀਂ ਤਾਂ ਕੇਜਰੀਵਾਲ ਜੀ ਦੀ 10 ਦਿਨਾਂ ਦੀ ਕਹਿੰਦੇ ਹੁਸ਼ਿਆਰਪੁਰ ਆਉਣ ਦੀ ਤਿਆਰੀ ਆ। ਅੱਛਾ, ਤੇ ਉਹ ਸੰਭਾਵਨਾ ਹੈ ਕਿ ਅੱਜ ਆ ਸਕਦੇ ਆ। ਤੇ ਉਹ ਤੋਂ ਬਾਅਦ ਫਿਰ ਈਡੀ ਦੀ 21 ਤਰੀਕ ਵਾਲੀ ਛੁੱਟੀ ਹੁੰਦੀ ਹੈ, ਜਾਂ ਈਡੀ ਪੰਜਾਬ ਕਦੀ ਨੂੰ ਆਉਂਦੀ ਹੈ, ਜਾਂ ਈਡੀ ਕੋਲ ਕੇਜਰੀਵਾਲ ਜੀ ਦਿੱਲੀ ਕਦੀ ਨੂੰ ਜਾਂਦੇ ਨੇ, ਜਾਂ ਅਗਲੀ ਸੰਮਣ ਆਉਂਦੇ ਨੇ, ਜਾਂ ਫਿਰ ਅਗਲਾ ਵਾਰੰਟ ਆਉਂਦਾ। ਤੇ ਜੇ ਵਾਰੰਟ ਇਹਨਾਂ ਦਿਨਾਂ 'ਚ ਆਉਂਦੇ ਨੇ, ਫਿਰ ਸਥਿਤੀ ਕੀ ਹੋਏਗੀ ਪੰਜਾਬ ਲਈ, ਪੰਜਾਬ ਸਰਕਾਰ ਲਈ, ਪੰਜਾਬ ਪੁਲਿਸ ਲਈ, ਕੇਜਰੀਵਾਲ ਲਈ ਤੇ ਈਡੀ ਲਈ? ਇਹ ਅਹਿਮ ਪਹਿਲੂ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਨਸ਼ਾ ਛਡਾਊ ਗੋਲੀ ਵੀ ਲੱਗਦੀ ਹੈ, ਗੋਲੀ ਦੀ ਵੀ ਲੱਗਦੀ ਹੈ ਪੰਜਾਬ ਦੇ ਵਿੱਚ, ਭੋਲੀ ਸ਼ਰਮਾ ਜੀ। ਹਾਂ ਪ੍ਰਵੀਨ ਜੀ, ਹੱਦ ਹੈ, ਮਤਲਬ ਕਿ ਅਸੀਂ ਕੋਈ ਢੰਗ ਤਰੀਕਾ ਛੱਡਦੇ ਨਹੀਂ ਹੈ। ਜੀ, ਜੀ, ਬਿਲਕੁਲ। ਕਹਿੰਦੇ ਜੀ ਜਿਹੜੇ ਨਸ਼ਾ ਛੱਡਣ ਲੱਗ ਜਾਂਦੇ ਆ, ਫਿਰ ਉਹਨਾਂ ਨੂੰ ਹੌਲੀ ਹੌਲੀ ਨਸ਼ੇ ਤੋਂ ਬਾਹਰ ਲਿਆਉਣ ਦੇ ਲਈ ਉਹ ਗੋਲੀ ਮਿਲਦੀ ਹੈ। ਆਪਾਂ ਉਹ ਦੇਖਿਆ ਸੀ ਕਰੋਨਾ ਕਾਲ ਦੇ ਦੌਰਾਨ, ਆਊਟ ਸੈਂਟਰਾਂ ਦੇ ਬਾਹਰ ਕਿਵੇਂ ਲਾਈਨਾਂ ਲੱਗ ਗਈਆਂ ਸੀ, ਹਨਾ। ਸੋ ਹੁਣ ਉਹਨਾਂ ਦਾ ਕਾਰਡ ਬਣਦਾ ਸਪੈਸ਼ਲ, ਠੀਕ ਹੈ, ਕਿ ਹਾਂ ਵੀ ਇਹ ਨਸ਼ਾ ਛੱਡ ਰਿਹਾ ਬੰਦਾ, ਇਹਨੂੰ ਗੋਲੀ ਦੀ ਲੋੜ ਹੈ। ਅੱਗੇ ਇੱਕ ਦਿਨ ਛੱਡ ਕੇ ਜਾਂ ਰੋਜ਼ ਗੋਲੀ ਮਿਲਦੀ ਸੀ ਕਿ ਲਓ ਵੀ ਗੋਲੀ ਲਓ ਤੇ ਖਾਓ, ਹੈ ਨਾ। ਹੁਣ ਲਗਭਗ 7 ਦਿਨਾਂ ਦੀਆਂ ਇਕੱਠੀਆਂ ਗੋਲੀਆਂ ਦੇ ਦਿੰਦੇ ਨੇ। ਠੀਕ ਹੈ। ਤੇ ਉਹ ਗੋਲੀ ਦੀ ਬਾਹਰ ਉੱਥੋਂ ਲੈ ਕੇ ਹੀ ਬੰਦਾ, ਨਕਲੀ ਕਾਰਡ ਬਣਾਏ ਹੋਏ ਨੇ ਜ਼ਿਆਦਾਤਰ ਲੋਕਾਂ ਨੇ, ਕਹਿੰਦੇ, ਤੇ ਉਹ ਨਕਲੀ ਕਾਰਡ ਦੇ ਸਾਰੇ 7 ਦਿਨ ਦੀਆਂ ਗੋਲੀਆਂ ਹਾਸਲ ਕਰਦੇ ਨੇ ਜੀ। ਤੇ ਉਸੇ ਆਊਟ ਸੈਂਟਰ ਦੇ ਬਾਹਰ, ਉਸੇ ਹਸਪਤਾਲ ਦੇ ਬਾਹਰ ਆ ਕੇ ਬੋਲੀ ਲਾਉਂਦੇ ਨੇ। 150 ਰੁਪਏ ਤੋਂ ਬੋਲੀ ਸ਼ੁਰੂ ਹੁੰਦੀ ਹੈ। ਉਲਟਾ ਹੈ ਇੱਥੇ, ਠੀਕ ਹੈ, ਕਿਸੇ ਚੀਜ਼ ਦੀ ਜਦੋਂ ਬੋਲੀ ਲੱਗਦੀ ਆ, ਉਹ ਬੋਲੀ ਲਾਉਂਦੀ ਆ ਉਹ ਤੋਂ ਵੱਧਦੀ ਆ। 150 ਤੋਂ ਸ਼ੁਰੂ ਹੋ ਕੇ ਥੱਲੇ ਨੂੰ ਆ ਕੇ 50 ਰੁਪਏ ਤੱਕ ਵਿਕ ਜਾਂਦੀ ਹੈ ਗੋਲੀ। 150 ਰੁਪਏ ਦੀ ਮੰਗ ਹੁੰਦੀ ਆ। ਕਹਿੰਦੇ 100 ਨੂੰ ਫਸ ਗਿਆ ਬੰਦਾ, 100 ਨੂੰ ਫਸਾ ਲਓ, 80 ਨੂੰ ਫਸ ਗਿਆ, 80 ਨੂੰ ਫਸਾ ਲਓ, 70 ਨੂੰ ਨਹੀਂ, 50 ਤੋਂ ਥੱਲੇ ਨਹੀਂ ਦਿੰਦੇ। ਠੀਕ ਆ। ਇਹ ਬਠਿੰਡਾ 'ਚ ਬਕਾਇਦਾ ਘਟਨਾ ਸਾਹਮਣੇ ਆ ਚੁੱਕੀ ਹੈ, ਵੀਡੀਓਗ੍ਰਾਫੀਆਂ ਦੇ ਵਿੱਚ, ਹੈ ਨਾ, ਮੀਡੀਆ ਦੇ ਹਵਾਲੇ ਨਾਲ ਤੇ ਪੁਲਿਸ ਦੀਆਂ ਸ਼ਿਕਾਇਤਾਂ ਦੇ ਹਵਾਲੇ ਨਾਲ। ਆਊਟ ਸੈਂਟਰ ਵਾਲੇ SMO, ਡਾਕਟਰ ਖੁਦ ਪੁਲਿਸ ਨੂੰ ਸ਼ਿਕਾਇਤਾਂ ਕਰ ਚੁੱਕੇ ਨੇ ਇਸ ਗੱਲ ਦੀਆਂ, ਕਿ ਭਾਈ ਸਾਡੇ ਬਾਹਰ ਇਹ ਬੋਲੀਆਂ ਲੱਗੀ ਜਾਂਦੀਆਂ ਇੱਥੇ। ਤੇ ਜਿਹੜੇ ਲੈਣ ਆਉਂਦੇ ਨੇ ਉਹਨਾਂ ਕੋਲ ਕੁਝ ਮੀਡੀਆ ਸਾਥੀ ਪਹੁੰਚੇ ਹੋਣੇ, ਉਹ ਕਹਿੰਦੇ ਬਾਈ ਜਿਹੜੇ ਚਿੱਟੇ ਦੇ ਆਦੀ ਹੋ ਜਾਂਦੇ ਨੇ, ਹਾਂਜੀ, ਤੇ ਫਿਰ ਜਿਸ ਦਿਨ ਚਿੱਟੇ ਦੀ ਪੂਰਤੀ ਨਾ ਹੋਵੇ, ਜਾਂ ਜਦੋਂ ਚਿੱਟਾ ਖਰੀਦਣ ਦੀ ਸਮਰੱਥਾ ਖਤਮ ਹੋ ਜਾਵੇ, ਫਿਰ ਇਹ ਗੋਲੀਆਂ ਹੀ ਸਹਾਈ ਬਣਦੀਆਂ ਨੇ। ਠੀਕ ਹੈ, ਇਸ ਲਈ ਕਹਿੰਦੇ ਕਿ ਫਿਰ ਇਹਦੀ ਬੋਲੀ ਤੇ ਖਰੀਦੀਆਂ ਜਾਂਦੀਆਂ ਨੇ। ਤੇ ਉਧਰ ਪੁਲਿਸ
ਕੋਲ ਜਦੋਂ ਮਾਮਲੇ ਗਏ ਤਾਂ ਐਸਐਸਪੀ ਸਾਹਿਬ ਨੇ ਕਿਹਾ ਕਿ ਬਿਲਕੁਲ ਜੀ 24 ਘੰਟਿਆਂ 'ਚ ਅਸੀਂ ਸਪੈਸ਼ਲ ਟੀਮ ਤਾਇਨਾਤ ਕਰਤੀ ਉੱਥੇ। ਸਾਡੇ ਕੋਲ ਪਹਿਲਾਂ ਵੀ ਸ਼ਿਕਾਇਤਾਂ ਆਈਆਂ, ਅਸੀਂ ਕਈ ਵਾਰ ਉੱਥੇ ਮਤਲਬ ਜਾ ਕੇ ਬੰਦੇ ਫੜੇ ਵੀ ਨੇ। ਇੱਥੋਂ ਤੱਕ ਕਿ ਪ੍ਰਵੀਨ ਜੀ ਇਸ ਮਾਮਲੇ 'ਚ ਗ੍ਰਿਫਤਾਰੀਆਂ ਵੀ ਹੋਈਆਂ ਜੀ। ਪੁਲਿਸ ਨੇ ਕੁਝ ਬੰਦੇ ਚੱਕੇ ਵੀ ਨੇ ਇਸ ਮਾਮਲੇ 'ਚ, ਪਰ ਉਹਦੇ ਬਾਵਜੂਦ ਵੀ ਉੱਥੇ ਉਹ ਸਾਰਾ ਵਰਤਾਰਾ ਜਾਰੀ ਆ। ਫਰਜ਼ੀ ਆਈ ਕਾਰਡ ਕਿਵੇਂ ਬਣਦੇ ਨੇ, ਫਰਜ਼ੀ ਲੋਕ ਕਿਵੇਂ ਇਹ 'ਚ ਆ ਜਾਂਦੇ ਨੇ ਕਿ ਹਾਂਜੀ ਅਸੀਂ ਤਾਂ ਨਸ਼ਾ ਛੱਡ ਰਹੇ ਆ ਜੀ। ਸੋ ਫਿਰ ਇਹ ਵੀ ਤਾਂ ਕਿਸੇ ਦੇ ਖੇਤਰ 'ਚ ਆਉਂਦਾ ਨਾ ਬਣਾਉਣ ਵਾਲਾ ਕੰਮ। ਇਹ ਵੀ ਤਾਂ ਮੈਡੀਕਲੀ ਖੇਤਰ ਨਾਲ ਸੰਬੰਧਿਤ ਆ ਨਾ, ਜਿਹੜੇ ਆਈ ਕਾਰਡ ਪਾਸ ਕਰਦੇ ਆ ਉਹਨਾਂ ਦੇ ਬਣਾ ਕੇ ਦਿੰਦੇ ਆ। ਹਾਂਜੀ ਹਾਂਜੀ ਬਿਲਕੁਲ। ਸੋ ਕਿਤੇ ਨਾ ਕਿਤੇ ਗੜਬੜ ਘੁਟਾਲਾ ਹੈਗਾ ਕਿ 150 ਰੁਪਏ 50 ਰੁਪਏ ਤੋਂ ਲੈ ਕੇ 150 ਰੁਪਏ 'ਚੋਂ ਕੁਝ ਚੋਗਾ ਉਧਰ ਤਾਂ ਨਹੀਂ ਗਿਰਦਾ ਜੀ। ਮਤਲਬ ਅਧਿਕਾਰਕ ਤੌਰ ਤੇ ਕਹਿ ਦਿੰਦੇ ਨੇ ਕਿ ਜੀ ਇੱਕ ਮਰੀਜ਼ ਦੇ 100 ਰੁਪਏ 50 ਰੁਪਏ ਡਾਕਟਰ ਦੇ ਜੀ, 20 ਰੁਪਏ ਨਰਸ ਦੇ ਜੀ, 10 ਰੁਪਏ ਉਹਦੇ ਜੀ, ਐ ਵੰਡੇ ਜਾਣਗੇ ਜੀ ਪੈਸੇ। ਆ ਹੁਣ ਤੈਅ ਹੋਇਆ ਵਾ ਨਾ ਜਿਹੜੇ ਆਪਣੇ ਮਹੱਲਾ ਕਲੀਨਿਕ ਖੋਲੇ ਨੇ, ਅਧਿਕਾਰਤ ਕਮਿਸ਼ਨ ਹੈ ਨਾ, ਇਹ ਗੈਰ ਅਧਿਕਾਰਤ ਕਮਿਸ਼ਨ ਚੱਲਦਾ ਹੋਊਗਾ ਇਹਨਾਂ ਕੰਮਾਂ 'ਚ। ਫਿਰ ਅਗਲੇ ਕਹਿੰਦੇ ਭਾਈ ਗੋਲੀ ਤਾਂ ਅਸੀਂ ਵੀ ਦੇ ਰਹੇ ਹਾਂ, ਸਾਡਾ ਵੀ ਹੱਕ ਬਣਦਾ। ਹਾਂਜੀ ਬਿਲਕੁਲ, ਨਾਲੇ ਉਹ ਤਾਂ ਜ਼ਿਆਦਾ ਜ਼ਰੂਰਤ ਵਾਲੀ ਗੋਲੀ ਹੈ। ਇੱਥੇ ਮਤਲਬ ਇਹ ਹੋ ਹੀ ਨਹੀਂ ਸਕਦਾ। ਆਪਾਂ ਕਿੰਨੀ ਵਾਰ ਗੱਲ ਕੀਤੀ ਆ। ਹੁਣ ਮਤਲਬ ਕਿ ਪੁਲਿਸ ਕੋਲ ਸ਼ਿਕਾਇਤਾਂ ਹੋਣ, ਪੁਲਿਸ ਨੂੰ ਪਤਾ ਹੋਵੇ, ਕੁਝ ਬੰਦੇ ਉਹ ਚੱਕ ਵੀ ਲਵੇ, ਫਿਰ ਉਹ ਛੁੱਟ ਕੇ ਬਾਹਰ ਆ ਜਾਣ, ਫਿਰ ਉੱਥੇ ਆ ਜਾਣ। ਜਦੋਂ ਪਤਾ ਹੈ ਕਿ ਇਸ ਸੜਕ ਤੇ, ਇਸ ਬੀਹੀ 'ਚ, ਇਸ ਗਲੀ 'ਚ, ਇਸ ਹਸਪਤਾਲ ਮੂਹਰੇ, ਸੈਂਟਰ ਮੂਹਰੇ ਆਹ ਧੰਦੇ ਚੱਲਦੇ ਨੇ, ਤਾਂ ਪੁਲਿਸ ਪੱਕਾ ਪ੍ਰਬੰਧ ਕਿਉਂ ਨਹੀਂ ਕਰਦੀ ਜੀ। ਇਹ ਵਰਤਾਰਾ ਇੱਕ ਬਠਿੰਡਾ ਸੈਂਟਰ ਦੇ ਹਵਾਲੇ ਨਾਲ ਜੇ ਸਾਹਮਣੇ ਆਇਆ ਤਾਂ ਪੰਜਾਬ ਦੇ ਬਾਕੀ ਸੈਂਟਰਾਂ ਦੀ ਸਥਿਤੀ ਤੋਂ ਵੱਖਰੀ ਨਹੀਂ ਹੋ ਸਕਦੀ, ਕਿਉਂਕਿ ਪੰਜਾਬ ਦੀ ਸਥਿਤੀ ਇੱਕੋ ਜਿਹੀ। ਸੋ ਹੁਣ ਨਸ਼ਾ ਛਡਾਊ ਗੋਲੀ ਦੀ ਵੀ ਬੋਲੀ ਲੱਗਦੀ ਹੈ ਪੰਜਾਬ 'ਚ, ਤੇ ਉਹ ਨਸ਼ਾ ਪੂਰਤੀ ਲਈ ਵਰਤਿਆ ਜਾ ਰਿਹਾ ਹਥਿਆਰ ਬਣ ਗਿਆ, ਉਹ ਚਿੱਟੇ ਦਾ ਬਦਲ ਬਣਦਾ ਜਾ ਰਿਹਾ। ਸੋ ਇਹ ਇਸ ਲਈ ਅਮੀਰਾਂ ਦਾ ਨਸ਼ਾ ਚਿੱਟਾ ਹੈ, ਚੋਰ ਚੱਕਿਆਂ ਦਾ ਨਸ਼ਾ ਚਿੱਟਾ, ਤੇ ਜਿਹੜਾ ਨਹੀਂ ਖਰੀਦ ਸਕਦਾ ਉਹ ਫਿਰ ਛੋਟੀ ਮਾਰ ਦੇ ਨਾਲ ਗੋਲੀ ਦੀ ਬੋਲੀ ਲਾ ਕੇ ਖਰੀਦਦਾ, ਤੇ ਪੰਜਾਬ 'ਚ ਉਸੇ ਤਰ੍ਹਾਂ ਹੀ ਬਰਕਰਾਰ ਰੱਖੇ। ਜੀ 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 ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਮਾਫੀਏ ਦੀ। ਕਹਿੰਦੇ ਰੇਤ, ਸ਼ਰਾਬ ਤੇ ਕੇਬਲ ਮਾਫੀਏ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਗੈਸ ਚੋਰੀ ਮਾਫੀਏ ਦੀ ਚਰਚਾ ਬੜੀ ਹੈ ਜੀ। ਕਿਵੇਂ ਜੀ, ਵੈਸੇ ਤਾਂ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਠੀਕ ਹੈ ਜੀ। ਸਿਲੰਡਰਾਂ 'ਚੋਂ ਗੈਸ ਕੱਢਣ ਦੀਆਂ ਕਿੰਨੀਆਂ ਵੀਡੀਓ, ਕਿੰਨੀਆਂ ਖਬਰਾਂ ਆਪਣੇ ਆਮ ਆਉਂਦੀਆਂ ਰਹਿੰਦੀਆਂ। ਟੈਂਕਰਾਂ 'ਚੋਂ ਗੈਸ ਚੋਰੀ, ਟੈਂਕਰਾਂ 'ਚੋਂ ਤੇਲ ਚੋਰੀ, ਇਹ ਵੀ ਵਰਤਾਰੇ ਕਿੰਨੀ ਵਾਰ ਸਾਹਮਣੇ ਆਉਂਦੇ ਰਹਿੰਦੇ ਆ, ਹੈ ਨਾ। ਪਰ ਸਥਿਤੀ ਕਿੰਨੀ ਵੱਡੀ ਬਣ ਗਈ ਹੋਣੀ, ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਇਸ ਮਸਲੇ 'ਚ ਸ਼ਿਕਾਇਤਾਂ ਦੀ ਭਰਮਾਰ ਹੈ ਜੀ। ਕਹਿੰਦੇ ਠੀਕ ਹੈ ਜੀ, ਮਤਲਬ 2000 ਤੋਂ ਵੱਧ ਸ਼ਿਕਾਇਤਾਂ ਨੇ ਇਸ ਮਾਮਲੇ 'ਚ। ਅੱਛਾ। ਔਰ ਇਹ 13 ਜ਼ਿਲ੍ਹਿਆਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜੀ। 13 ਜ਼ਿਲ੍ਹਿਆਂ 'ਚੋਂ ਸ਼ਿਕਾਇਤਾਂ ਜਾ ਰਹੀਆਂ ਨੇ, ਜਿਹ 'ਚ ਮੋਹਾਲੀ ਹੈ, ਰੋਪੜ ਹੈ, ਜਲੰਧਰ ਹੈ, ਹੁਸ਼ਿਆਰਪੁਰ ਹੈ, ਨਵਾਂ ਸ਼ਹਿਰ ਹੈ, ਲੁਧਿਆਣਾ, ਫਿਰੋਜ਼ਪੁਰ, ਬਠਿੰਡਾ, ਅੰਮ੍ਰਿਤਸਰ, ਮੋਗਾ, ਫਾਜ਼ਿਲਕਾ, ਪਟਿਆਲਾ, ਫਿਰੋਜ਼ਪੁਰ, ਹੈ ਨਾ। ਇਹ ਸਾਰਿਆਂ 'ਚੋਂ ਕਿ ਗੈਸ ਸਾਡੇ ਸਿਲੰਡਰਾਂ 'ਚ ਚੋਰੀ ਹੁੰਦੀ ਹੈ, ਤੇ ਉਧਰ ਏਜੰਸੀਆਂ ਵਾਲੇ ਕਹਿੰਦੇ ਸਾਡੇ ਟੈਂਕਰਾਂ 'ਚ ਚੋਰੀ ਹੁੰਦੀ ਹੈ ਜੀ। ਹੁਣ ਇਹ ਜਿਹੜੇ ਤਾਂ ਹੈਗੇ, ਜਿਹੜੇ ਸਿਲੰਡਰ ਲੈਂਦੇ ਨੇ, ਏਜੰਸੀ ਵਾਲੇ ਨੂੰ ਸ਼ਿਕਾਇਤ ਕਰ ਰਹੇ ਨੇ ਕਿ ਭਾਈ ਸਾਡੇ ਸਿਲੰਡਰ 'ਚ ਗੈਸ ਘੱਟ ਆ। ਏਜੰਸੀ ਵਾਲਾ ਕਹਿੰਦਾ ਜੀ ਮੈਨੂੰ ਪਤਾ, ਮੇਰੇ ਸਟੋਰ 'ਚੋਂ ਸਿਲੰਡਰ ਨਿਕਲਣ ਤੇ ਤੁਹਾਡੇ ਘਰ ਤੱਕ ਪਹੁੰਚਣ ਦੇ ਵਿਚਾਲੇ ਸਪਲਾਇਰ ਨੇ ਜਿਹੜੇ ਉਹ ਖੇਡ ਕਰਦੇ ਨੇ। ਉਹਨਾਂ ਨੇ ਇੰਨੀ ਇੱਕ ਪਾਈਪ ਰੱਖੀ ਹੁੰਦੀ ਆ, 2 ਸਿਲੰਡਰਾਂ ਦੇ ਵਿਚਾਲੇ ਉਹ ਪਾਈਪ ਫਿੱਟ ਹੁੰਦੀ ਆ, ਤੇ ਕਿਲੋ 2 ਕਿਲੋ ਹਰੇਕ ਸਿਲੰਡਰ 'ਚੋਂ ਗੈਸ ਨਿਕਲਦੀ ਆ। ਤੇ ਕਈ ਵਾਰ ਤਾਂ ਉਹ 'ਚ ਪਾਣੀ ਵੀ ਪਾ ਲੈਂਦੇ ਨੇ ਕਿ ਹਾਂ ਅਗਲੇ ਦਾ ਸਿਲੰਡਰ ਉਹਨੇ ਦੇ ਜੇ ਤੋਲ ਕੇ ਵੀ ਦੇਖ ਲਵੇ। ਤੇ ਲੋਕ ਕਹਿੰਦੇ ਸਾਡਾ ਸਿਲੰਡਰ ਖਾਲੀ ਹੋ ਜਾਂਦਾ, ਗੈਸ ਖਤਮ ਹੋ ਜਾਂਦੀ, ਪਰ ਸਿਲੰਡਰ 'ਚ ਵਜਨ ਰਹਿੰਦਾ ਤਾਂ ਵੀ। ਤੇ ਇੱਕ ਸ਼ਿਕਾਇਤ ਏਜੰਸੀ ਵਾਲਿਆਂ ਦੀ ਆਈ। ਦੂਜੀ, ਪਲਾਂਟ ਲੱਗੇ ਨੇ ਪੰਜਾਬ 'ਚ ਜੀ। ਹੁਸ਼ਿਆਰਪੁਰ 'ਚ ਗੈਸ ਪਲਾਂਟ ਲੱਗਿਆ, ਬਠਿੰਡੇ 'ਚ ਤੇਲ ਦੀ ਰਿਫਾਈਨਰੀ ਲੱਗੀ, ਹੈ ਨਾ, ਜਲੰਧਰ 'ਚ ਗੈਸ ਦਾ ਪਲਾਂਟ ਲੱਗਿਆ। ਸੋ ਇਹ ਫਿਰ ਪੰਜਾਬ ਤੋਂ ਬਾਹਰੋਂ ਗੈਸ ਆਉਂਦੀ ਆ, ਇਹਨਾਂ ਮਤਲਬ ਪਲਾਂਟਾਂ 'ਚ ਪਹੁੰਚਦੀ ਆ, ਤੇ ਉੱਥੋਂ ਸਿਲੰਡਰ ਭਰ ਕੇ ਫਿਰ ਆਉਂਦੇ ਨੇ, ਹੈ ਨਾ। ਸੋ ਹੁਣ ਜਦੋਂ ਇੱਥੇ ਟੈਂਕਰ ਪਹੁੰਚਦੇ ਨੇ, ਇਹ ਜਿਨ੍ਹਾਂ ਨੇ ਏਜੰਸੀਆਂ ਲਈਆਂ ਹੋਈਆਂ ਨੇ, ਪਲਾਂਟ ਲਏ ਹੋਏ ਨੇ ਗੈਸ ਵਾਲੇ, ਉਹ ਕਹਿੰਦੇ ਜੀ ਟੈਂਕਰਾਂ 'ਚੋਂ ਗੈਸ ਸਾਡੇ ਕੋਲ ਘੱਟ ਪਹੁੰਚਦੀ ਹੈ। ਅੱਛਾ। ਹੁਣ ਕਹਿੰਦੇ ਜੀ ਟੈਂਕਰ ਵਾਲਿਆਂ ਨੇ ਅੰਦਰ ਲੁਕਮੀਆਂ ਡਿੱਗੀਆਂ ਬਣਾ ਲੀਆਂ। ਉਹ ਜਦੋਂ ਖਾਲੀ ਟੈਂਕਰ ਤੋਲਣਾ ਹੁੰਦਾ, ਕਹਿੰਦੇ ਜੀ ਉਹ ਡਿੱਗੀਆਂ ਖਾਲੀ ਹੁੰਦੀਆਂ ਨੇ, ਉਹ 'ਚ ਗੈਸ ਭਰਨ ਤੋਂ ਬਾਅਦ,
ਹੈ ਉਹ ਜਿੰਨੀ ਗੈਸ ਉਹ ਚੋਂ ਚੋਰੀ ਕਰਨੀ ਆ ਕਹਿੰਦੇ ਹੈ, ਉਨੀ ਉਹਨਾਂ ਲੁਕਮੀਆਂ ਡਿੱਗੀਆਂ ਦੇ ਵਿੱਚ ਕੋਈ ਪੱਥਰ ਰੋੜੇ ਕੋਈ ਪਾਣੀ ਉਹ ਭਰ ਦੇਣਾ ਤੇ ਵਜਨ ਪੂਰਾ ਦਿਖਾ ਦੇਣਾ, ਜਦੋਂ ਅਗਲੇ ਤੇ ਜਾ ਕੇ ਤੋਲਣਾ ਕਿ ਲਓ ਜੀ ਗੈਸ ਕੱਢ ਲਈ ਜਾਂਦੀ ਆ। ਹੁਣ ਉਹ ਇਸ ਗੱਲੋਂ ਪੀੜਤ ਨੇ। ਏਜੰਸੀਆਂ ਵਾਲਿਆਂ ਨੇ ਸ਼ਿਕਾਇਤ ਪਲਾਂਟ ਵਾਲਿਆਂ ਨੂੰ ਕੀਤੀ, ਪਲਾਂਟ ਵਾਲੇ ਸ਼ਿਕਾਇਤ ਹੈਡ ਨੂੰ ਜਿੱਥੋਂ ਆਉਂਦੀ ਹੈ ਪਲਾਂਟ ਤੇਲ ਉਹ ਭਰ ਕੇ ਆਉਂਦਾ ਕੰਪਨੀਆਂ ਕੋਲੋਂ, ਉਹਨਾਂ ਨੂੰ ਕੀਤੀ। ਕੰਪਨੀਆਂ ਵਾਲੇ ਵੀ ਅੱਕ ਕੇ ਕਿ ਸਾਡੇ ਹੱਥ ਕੁਛ ਨਹੀਂਗਾ, ਉਹਨਾਂ ਨੇ ਸ਼ਿਕਾਇਤ ਹੁਣ ਪੈਟਰੋਲੀਅਮ ਮੰਤਰਾਲੇ ਨੂੰ ਕੀਤੀ ਹੈ ਜੀ, ਮੰਤਰਾਲੇ ਨੂੰ ਸ਼ਿਕਾਇਤ ਕੀਤੀ ਹੈ ਤੇ ਕਹਿੰਦੇ ਜੀ ਬੇਬਸੀ ਹੈ ਇਸ ਮਾਮਲੇ ਦੇ ਵਿੱਚ, ਮਤਲਬ ਕਿ ਚੋਰੀ ਇਸ ਕਦਰ ਵੱਧ ਗਈ। ਉਹ ਕਹਿੰਦੇ ਜੀ ਅਸੀਂ ਬੇਬਸੀ ਹੈ, 13 ਜ਼ਿਲ੍ਹਿਆਂ ਤੋਂ ਸ਼ਿਕਾਇਤਾਂ ਆ ਰਹੀਆਂ ਨੇ, ਪੰਜਾਬ 'ਚ 720 ਦੇ ਕਰੀਬ ਏਜੰਸੀਆਂ ਨੇ ਤੇ 30,000 ਤੋਂ ਵੱਧ ਸ਼ਿਕਾਇਤਾਂ ਰਿਕਾਰਡ ਦਰਜ ਹੋ ਚੁੱਕੀਆਂ ਨੇ। 30,000 ਤੋਂ ਵੱਧ ਸ਼ਿਕਾਇਤਾਂ ਦਾ ਰਿਕਾਰਡਡ ਤੌਰ ਤੇ ਦਰਜ ਹੋਣਾ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਕਿਸ ਪੱਧਰ ਦੀ ਸਥਿਤੀ ਆ। ਔਰ ਇਹ ਸ਼ਿਕਾਇਤਾਂ ਉਹ ਨੇ ਜਿਹੜੀਆਂ ਮਾੜਾ ਮੋਟਾ ਕੋਈ ਸਮਝਦਾਰ ਪੜ੍ਹਿਆ ਲਿਖਿਆ ਕੋਈ ਵੈਬਸਾਈਟ ਤੇ ਜਾ ਕੇ ਕੋਈ ਦਫ਼ਤਰ ਜਾ ਕੇ ਕਰ ਦਿੰਦਾ ਹੋਊਗਾ, ਤੇ ਆਪਣੇ ਆਮ ਘਰਾਂ 'ਚ ਮਾਤੜ ਗਾਲਾਂ ਕੱਢ ਕੇ ਔਖੇ ਭਾਰੇ ਹੋ ਕੇ ਸਾਰ ਲੈਂਦੇ ਨੇ। ਜਿਹੜਾ ਸਿਲੰਡਰ ਦੇਣਾ ਹੁੰਦਾ ਉਹਨੂੰ 2-4 ਗੱਲਾਂ ਕਹਿ ਕੇ ਸਾਰ ਲੈਂਦੇ ਨੇ। ਇੱਧਰ ਲੋਕ ਤਾਂ ਕਹਿੰਦੇ ਸਾਡੀ ਗੈਸ ਘੱਟ ਆ ਜੀ, ਉਧਰ ਏਜੰਸੀਆਂ ਵਾਲੇ ਕਹਿੰਦੇ ਕਿ ਸਾਡੇ ਤਾਂ ਕਨੈਕਸ਼ਨ ਘਟਣ ਲੱਗੇ। ਮਤਲਬ ਆਪਾਂ ਨੂੰ ਲੱਗਿਆ ਕਿ ਸ਼ਾਇਦ ਜਿਹੜੀ ਉਹ ਗੈਸ ਪਾਈਪ ਪੈ ਰਹੀ ਉਹਦਾ ਅਸਰ ਹੋਊਗਾ, ਕਹਿੰਦੇ ਨਹੀਂ। ਅੱਗੇ ਕਹਿੰਦੇ ਕੀ ਸੀਗਾ ਕਿ ਜਿਹੜਾ ਬਲੈਕ ਸਿਲੰਡਰ ਵਿਕਦਾ ਸੀ ਉਹ ਮਹਿੰਗਾ ਵੇਚਦੇ ਸੀ, ਇਹ ਜਿਹੜੇ ਚੋਰੀ ਕਰਦੇ ਸੀ ਹਾਂਜੀ ਸਪਲਾਇਰ ਜਾਂ ਹੈ ਨਾ ਜਿਹੜੇ ਵੀ, ਕਹਿੰਦੇ ਉਹ ਮਹਿੰਗਾ ਵੇਚਦੇ ਸੀ। ਹੁਣ ਕਹਿੰਦੇ ਉਹਨਾਂ ਨੇ ਘਰਾਂ 'ਚ ਦੁੱਧ ਵਾਂਗ ਬਾਂਧ ਲਾ ਲਈ ਪੱਕੀ, ਇਸੇ ਰੇਟ ਤੇ ਜਾਂ ਇਹਦੇ ਤੋਂ ਵੀ ਸਸਤਾ ਦੇ ਦਿੰਦੇ ਆ ਕਈ ਵਾਰ। ਅੱਛਾ, ਸਿਲੰਡਰ ਸਰਕਾਰ 1000 ਦਾ ਦਿੰਦੀ ਆ, ਅਸੀਂ 900 ਦਾ ਦੇ ਕੇ ਜਾਵਾਂਗੇ ਜੀ ਤੁਹਾਨੂੰ। ਪੱਕੇ ਗਾਹਕ ਲਾ ਲੇ ਜੀ, ਅਗਲੇ ਸਾਡਾ ਕਨੈਕਸ਼ਨ ਨਹੀਂ ਲੈਂਦੇ, ਅਗਲੇ ਸਾਡੇ ਕੋਲ ਸਿਲੰਡਰ ਨਹੀਂ ਲੈਂਦੇ, ਉਹਨਾਂ ਦੇ ਸਿਲੰਡਰ ਚੱਲੀ ਜਾਂਦੇ ਨੇ ਜਿਹੜੇ 2 ਨੰਬਰ ਦਾ ਕੰਮ ਕਰਦੇ, ਸਾਡੇ ਹੀ ਬੰਦੇ ਸਾਡੀ ਉਹ ਗੈਸ। ਸੋ ਇਸ ਲਈ ਸਾਰੀਆਂ ਤਰ੍ਹਾਂ ਕਹਿੰਦੇ ਅਸੀਂ ਠੱਗੀ ਦਾ ਸ਼ਿਕਾਰ ਆ। ਇਸੇ ਤਰ੍ਹਾਂ ਪੈਟਰੋਲ ਦੀ ਚੋਰੀ ਹੈ, ਇਸੇ ਤਰ੍ਹਾਂ ਡੀਜ਼ਲ ਦੀ ਚੋਰੀ ਹੈ। ਸੋ ਹੁਣ ਇਹ ਸ਼ਿਕਾਇਤਾਂ 30,000 ਸ਼ਿਕਾਇਤਾਂ ਦਾ ਹਵਾਲਾ ਦਿੰਦਿਆਂ ਹੋਇਆਂ ਗੈਸ ਏਜੰਸੀਆਂ ਨੇ, ਪੈਟਰੋਲ ਏਜੰਸੀਆਂ ਨੇ, ਇਹਨਾਂ ਪਲਾਂਟ ਵਾਲਿਆਂ ਨੇ, ਇਹਨਾਂ ਨੇ ਇਕੱਠਿਆਂ ਹੋ ਕੇ ਇੱਕ ਸ਼ਿਕਾਇਤ ਹੁਣ ਮੰਤਰਾਲੇ ਨੂੰ ਭੇਜੀ ਆ ਤੇ ਮੰਤਰਾਲੇ ਨੇ ਬਕਾਇਦਾ ਤੌਰ ਤੇ ਪੰਜਾਬ ਦੇ ਡੀਜੀਪੀ ਨੂੰ ਇਹ ਮਾਮਲਾ ਭੇਜਿਆ ਜੀ। ਮੰਤਰਾਲੇ ਨੇ ਪੰਜਾਬ ਦੇ ਡੀਜੀਪੀ ਨੂੰ ਹਦਾਇਤ ਕੀਤੀ ਹੈ ਕਿ ਹਰੇਕ ਜ਼ਿਲ੍ਹਾ ਪੱਧਰ ਤੇ ਟੀਮ ਬਣਾਓ ਤੇ ਇਹਦੀ ਪੂਰੀ ਇਨਕੁਆਇਰੀ ਕਰੋ ਤੇ ਕੌਣ ਕਿੱਥੇ ਮਿਲ ਕੇ ਕਰ ਰਿਹਾ, ਕਿਹਦੀ ਸ਼ਹਿ ਤੇ ਹੁੰਦਾ, ਉਹ ਸਾਨੂੰ ਰਿਪੋਰਟ ਬਣਾ ਕੇ ਭੇਜੋ। ਸੋ ਹੁਣ ਪੰਜਾਬ ਦੇ ਵਿੱਚ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਸਿੱਖਿਆ ਮਾਫੀਆ ਹੈ ਨਾ, ਉਹ ਤੋਂ ਬਾਅਦ ਹੁਣ ਗੈਸ ਚੋਰੀ, ਤੇਲ ਚੋਰੀ ਮਾਫੀਆ ਵੀ ਸਰਗਰਮ ਹੈ ਜੀ। ਤੇ ਉਸ ਦੇ ਲਈ ਹੁਣ ਕੇਂਦਰ ਨੇ ਹਦਾਇਤ ਭੇਜੀ ਆ ਪੰਜਾਬ ਪੁਲਿਸ ਨੂੰ, ਤੇ ਦੇਖਦੇ ਆ ਜੀ ਇਹਦੇ ਪਰ ਰੋਕ ਪੈਂਦੀ ਆ ਕਿ ਪਹਿਲੇ ਮਾਫੀਆ ਮੰਗ ਇਹਦੇ ਵਿੱਚ ਹਿੱਸਾ ਨਾ ਵੱਧ ਜਾਵੇ ਹੁਣ ਕਿਤੇ ਹੋਰ ਹੈ ਕਿ ਗੈਸ ਕਿਲੋ ਹੋਰ ਕੱਢਿਆ ਕਰੋ, ਵੀ ਸਾਡਾ ਹਿੱਸਾ ਕਿੱਥੇ ਆ। ਸੋ ਇਹ ਦੇਖਦੇ ਆ ਜੀ ਹੁਣ ਕੀ ਹੁੰਦਾ। ਸਭ ਗੋਲਮਾਲ ਹੈ ਸ਼ਰਮਾ ਜੀ, ਸਭ ਗੋਲਮਾਲ ਹੈ। ਜਿਹੜੀਆਂ ਗੱਲਾਂ ਬਣੀਆਂ ਐਵੇਂ ਨਹੀਂ ਬਣੀਆਂ, ਤੇ ਲੱਖ ਬਣਾ ਲਓ ਤੁਸੀਂ, ਸੀਲਾਂ ਬਣਾ ਲਓ, ਮੋਹਰਾਂ ਬਣਾ ਲਓ, ਕੁਛ ਮਰਜ਼ੀ ਬਣਾ ਲਓ, ਜਿੰਨਾ ਚਿਰ ਚੋਰੀ ਦੀ ਆਦਤ ਨਹੀਂ ਨਾ ਜਾਂਦੀ ਉਹਨਾਂ ਚਿਰ ਚੋਰੀ ਰੁਕ ਨਹੀਂ ਸਕਦੀ। ਗੱਲ ਇਹੀ ਤੇ ਇੱਥੇ ਤਾਂ ਮੈਂ ਕੱਲ ਪਰਸੋਂ ਇੱਕ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਸ਼ਰਮਾ ਜੀ ਖਬਰ, ਉਹਦੇ ਵਿੱਚ ਇੱਕ ਬਜ਼ੁਰਗ ਬੀਬੀ ਹੈ ਵਿਚਾਰੀ, ਉਹ ਘਰੋਂ ਠੀਕ ਠਾਕ ਹੀ ਹੈ, ਤੇ ਉਹਨਾਂ ਦਾ ਕੋਈ ਸਿਲੰਡਰ ਹੀ ਚੋਰੀ ਕਰਕੇ ਲੈ ਗਿਆ। ਹੁਣ ਗੈਸ ਚੋਰੀ ਕਰਨ ਵਾਲੇ ਤਾਂ ਨਸ਼ੇੜੀ ਛੱਡਦੇ ਨਹੀਂ ਸਿਲੰਡਰ। ਚੰਡੀਗੜ੍ਹ ਚੋਂ ਲੋਕਾਂ ਦੇ ਗੇਟ ਖੋਲ ਕੇ ਘਰੋਂ ਚੱਕ ਕੇ ਲੈ ਜਾਂਦੇ, ਉੱਪਰ ਫਸਟ ਫਲੋਰਾਂ ਤੋਂ ਚੱਕ ਕੇ ਸਿਲੰਡਰ ਲੈ ਜਾਂਦੇ ਆ। ਉਹਨਾਂ ਨੂੰ ਪਤਾ ਕਿ ਇਹ ਬਕਾਇਦਾ ਰੇਕੀ ਕਰਦੇ ਕਿ ਇਸ ਘਰ 'ਚ ਬਜ਼ੁਰਗ ਜੋੜਾ ਰਹਿੰਦਾ, ਠੀਕ ਹੈ, ਤੇ ਉਹਨਾਂ ਨੂੰ ਪਤਾ ਹੈ ਕਿ ਜਿੰਨੀ ਦੇਰ 'ਚ ਬਜ਼ੁਰਗ ਜੋੜੇ ਨੇ ਵਿਚਾਰੇ ਨੇ ਉੱਠਣਾ ਹੈ, ਹਾਂਜੀ ਬਾਹਰ ਤੱਕ ਆਉਣਾ, ਉਨੀ ਦੇਰ 'ਚ ਤਾਂ ਅਸੀਂ ਕਿਤੇ ਲੰਘ ਜਾਣਾ। ਹੁਣ ਉਹ ਲੱਗਿਆ, ਨਾਲੇ ਸਾਰੇ ਸੀਸੀਟੀਵੀ ਕੈਮਰੇ ਲੱਗਿਆ, ਸਾਰਾ ਕੁਝ ਲੱਗਿਆ, ਉਹਦੇ ਬਾਵਜੂਦ ਵੀ ਰੌਲਾ ਹੈ ਨਾ ਸੀਸੀਟੀਵੀ ਕੈਮਰਾ ਤਾਂ ਰਿਕਾਰਡ ਕਰ ਲੂ, ਰੋਕ ਥੋੜੋ ਦੇਊਗਾ, ਕਿਸੇ ਦੀ ਬਾਂਹ ਥੋੜਾ ਭੱਜੂਗਾ। ਹਾਂ, ਮਗਰ ਥੋੜਾ ਭੱਜ ਸਕਦਾ ਸੀਸੀਟੀਵੀ ਕੈਮਰਾ ਵੀ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਜਾਂਦੇ ਗੱਲ ਕਰੀਏ ਇੰਡੀਆ ਗੱਠਜੋੜ ਦੀ। ਸ਼ਰਮਾ ਜੀ, ਪੰਜਾਬ ਦੀਆਂ ਕਹਿੰਦੇ 13 ਸੀਟਾਂ ਦਾ ਫੈਸਲਾ ਕਰਨਾ ਕੇਜਰੀਵਾਲ ਤੇ ਖੜਗੇ ਨੇ। ਕਾਂਗਰਸੀ ਲਗਾਤਾਰ ਇਸ ਗੱਠਜੋੜ ਦਾ ਵਿਰੋਧ ਕਰਦੇ ਆ, ਕਦੇ ਆਮ ਆਦਮੀ ਪਾਰਟੀ ਦੇ ਵੱਲੋਂ ਨੇ ਕੋਈ ਗੱਲ ਸੁਣੀ ਕਦੇ ਕੀ ਵਿਰੋਧ ਕਰਦੇ ਆ ਜਾਂ ਰਲ ਕੇ ਲੜਨ ਨੂੰ ਕਹਿੰਦੇ ਆ, ਕੀ ਕਹਿੰਦੇ ਸ਼ਰਮਾ ਜੀ? ਨਹੀਂ ਪ੍ਰਵੀਨ ਜੀ, ਆਮ ਆਦਮੀ ਪਾਰਟੀ ਦੇ 2 ਲੀਡਰ ਨੇ ਪੰਜਾਬ ਦੇ ਹਵਾਲੇ ਨਾਲ, ਇੱਕ ਕੇਜਰੀਵਾਲ ਜੀ, ਇੱਕ ਭਗਵੰਤ ਮਾਨ ਜੀ।
ਠੀਕ ਹੈ। ਤੇ ਦੋਵੇਂ ਲੀਡਰ ਹਰ ਸਟੇਜ ਤੋਂ ਕਹਿੰਦੇ ਆ ਕਿ ਅਸੀਂ 13 ਦੀ 13 ਕੀ ਛੱਡੋ 14 ਦੀ 14 ਸੀਟਾਂ ਲੜਾਂਗੇ, ਹਾਂਜੀ, ਹਾਂਜੀ, ਤਾਂ ਹਾਂਜੀ। ਕਹਿੰਦੇ ਹੀ ਆ ਨਾ। ਦਾਅਵਾ ਤਾਂ ਕਰਦੇ ਆ। ਤੇ ਬਾਕੀ ਤਾਂ ਬੋਲਣ ਜੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਹੋਵੇ। ਇਹ ਵੀ ਗੱਲ ਸਹੀ ਹੈ। ਤੇ ਇਸ ਲਈ ਉਹ ਕੀ ਬੋਲਣ। ਹਾਂ, ਜੀ। ਕਾਂਗਰਸ ਦੋ ਤਰ੍ਹਾਂ ਦੀ ਆਵਾਜ਼ ਬੋਲ ਰਹੀ ਹੈ। ਇੱਕ ਧਿਰ ਕਹਿੰਦੀ ਗੱਠਜੋੜ ਹੋ ਕੇ ਲੜਨਾ ਚਾਹੀਦਾ, ਮਿਲ ਕੇ ਲੜਨਾ ਚਾਹੀਦਾ। ਇੱਕ ਕਹਿੰਦੇ ਨਹੀਂ ਇਕੱਲਿਆਂ ਲੜੋਗੇ ਤਾਂ ਠੀਕ ਆ, ਨਹੀਂ ਤਾਂ ਫਿਰ ਗਏ। ਪਰ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਜੀ। ਇੰਡੀਆ ਗੱਠਜੋੜ ਦੀ ਕੱਲ ਬੈਠਕ ਸੀ। ਠੀਕ ਹੈ। ਦਿੱਲੀ ਦੇ ਵਿੱਚ ਚੌਥੀ ਬੈਠਕ ਹੋਈ ਆ। ਇਹ ਜਿਹੜੇ MP ਸਸਪੈਂਡ ਕੀਤੇ ਗਏ, ਹੁਣ ਤਾਂ ਕੱਲ ਵੀ 49 ਇਕੱਠੇ ਹੀ ਕਰਤੇ, ਫੇਰ ਕਸਰੇ ਨਹੀਂ ਕੋਈ ਛੱਡੀ, ਹੈ ਨਾ। ਹੁਣ ਤਾਂ ਮਤਲਬ ਰਿਹਾ ਹੀ ਨਹੀਂ ਕੁਝ ਪੱਲੇ, ਲਗਭਗ ਖਾਲੀ ਹੋ ਗਏ ਹੁਣ ਤਾਂ, ਹੈ ਨਾ। ਤੁਸੀਂ ਇੱਥੋਂ ਲਾ ਲਓ ਕਿ ਲੋਕ ਸਭਾ ਦੇ ਵਿੱਚ ਇੰਡੀਆ ਗੱਠਜੋੜ ਦੇ ਨਾਲ ਸੰਬੰਧਿਤ 138 ਮੈਂਬਰ ਪਾਰਲੀਮੈਂਟ ਸੀ, ਜਿਨ੍ਹਾਂ ਚੋਂ 43 ਬੱਚੇ ਨੇ ਜੀ। ਅੱਛਾ। ਕਾਂਗਰਸ ਦੇ 49 MP ਸੀ ਕੁੱਲ, ਜਿਨ੍ਹਾਂ ਚੋਂ 9 ਹੀ ਬੱਚੇ ਨੇ ਹੁਣ ਸਸਪੈਂਡ ਹੋਣ। ਤੇ ਰਹਿ ਗਈ ਹੈ ਕਿ ਵਿਰੋਧੀ ਤਾਂ ਉਹੀ ਘਰਾਂ ਨੂੰ ਤੋੜ ਦੋ ਸਾਰੀ, ਜੇ ਗੱਲੇ ਨਹੀਂ ਸੁਣਨੀ ਉਹਨਾਂ ਦੀ, ਹੈ ਨਾ। ਚਲੋ, ਪਰ ਆਪਾਂ ਗੱਲ ਕਰ ਰਹੇ ਹਾਂ ਕਿ ਕੱਲ ਇਹ ਜਿਹੜੀ ਬੈਠਕ ਹੋਈ ਇੰਡੀਆ ਗੱਠਜੋੜ ਦੀ, ਉਹਦੇ ਵਿੱਚ ਇੱਕ ਤਾਂ ਮਮਤਾ ਨੇ ਸੁਝਾਅ ਦਿੱਤਾ ਬੜਾ। ਉਹ ਕਹਿੰਦੀ ਜੀ ਇਸ ਵਾਰ SC ਭਾਈਚਾਰੇ ਚੋਂ ਸਾਡਾ ਪ੍ਰਧਾਨ ਮੰਤਰੀ ਦਾ ਚਿਹਰਾ ਹੋਣਾ ਚਾਹੀਦਾ, ਔਰ ਉਹ ਖੜਗੇ ਸਭ ਤੋਂ ਸਿਆਣਾ ਸਮਝਦਾਰ ਤੇ ਸਾਰਿਆਂ ਨੂੰ ਪ੍ਰਵਾਨ ਚਿਹਰਾ ਕੋਈ ਨਹੀਂ, ਇਸ ਲਈ ਖੜਗੇ ਜੀ ਦਾ ਨਾਮ ਮੈਂ ਪੇਸ਼ ਕਰਦੀ ਹਾਂ। ਠੀਕ ਹੈ। ਤੇ 28 ਦਲਾਂ ਚੋਂ 12 ਦਲਾਂ ਨੇ ਜਦੇ ਇਸ ਗੱਲ ਦਾ ਸਮਰਥਨ ਕਰਤਾ ਜੀ। ਉਹਨਾਂ 12 ਦਲਾਂ ਚ ਤ੍ਰਿਣਮੂਲ ਕਾਂਗਰਸ ਹੈਗੀ ਹੋਗੀ ਜਦੋਂ ਮਮਤਾ ਨੇ ਨਾ ਪੇਸ਼ ਕੀਤਾ, ਪਰ ਉਹ ਚ ਆਮ ਆਦਮੀ ਪਾਰਟੀ ਵੀ ਹੈ, ਕੇਜਰੀਵਾਲ ਜੀ ਦਾ ਵੀ ਸਮਰਥਨ। ਭਗਵੰਤ ਮਾਨ ਜੀ ਕੱਲ ਇਸ ਬੈਠਕ 'ਚ ਸ਼ਾਮਲ ਸੀ, ਸੋ ਹੋ ਸਕਦਾ ਕਿ ਨਾਲ ਹੀ ਲੈ ਕੇ ਕੇਜਰੀਵਾਲ ਜੀ ਨੂੰ ਮੁੜਿਆ ਹੁਣ ਵਿਪਾਸਨਾ ਸੈਂਟਰ ਲਈ, ਹੈ ਨਾ। ਗਏ ਹੋਏ ਤਾਂ ਹੈਗੇ ਹੀ ਨੇ, ਫਿਰ ਬਾਅਦ ਚ ਵੀ ਤਾਂ ਜਹਾਜ਼ ਭੇਜਣਾ ਪੈਣਾ ਨਾ। ਚਲੋ, ਤੇ ਹੁਣ ਕਹਿੰਦੇ ਜੀ ਇੱਥੇ ਅਸਲੀ ਮਸਲਾ ਆਇਆ 6 ਸੂਬਿਆਂ ਦੀਆਂ 320 ਸੀਟਾਂ ਜੀ, ਕਿ ਇੱਥੇ ਰੇੜਕਾ ਪੈਂਦਾ। ਜਿਹੜੇ 6 ਸੂਬੇ ਨੇ ਉਹ ਚ ਪੱਛਮੀ ਬੰਗਾਲ ਹੈ, ਉਹ ਚ ਬਿਹਾਰ ਹੈ, ਉਹ ਚ UP ਹੈ, ਉਹ ਚ ਮਹਾਰਾਸ਼ਟਰ ਹੈ, ਦਿੱਲੀ ਹੈ ਤੇ ਪੰਜਾਬ ਹੈ। ਇਹਨਾਂ ਦੀਆਂ ਆਪਾਂ ਪਹਿਲਾਂ ਪ੍ਰਵੀਨ ਜੀ ਤੁਹਾਡੇ ਯਾਦ ਹੋਣਾ, ਇਸ ਬੈਠਕ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਇੱਕ ਵਾਰ ਕਿ ਅਸਲੀ ਪੰਗਾ ਤਾਂ ਮਮਤਾ ਨੂੰ ਲੈ ਕੇ, ਅਖਿਲੇਸ਼ ਉਹਨਾਂ ਨੂੰ ਲੈ ਕੇ, UP ਬਿਹਾਰ ਬੰਗਾਲ ਤੇ ਪੰਜਾਬ ਦਿੱਲੀ ਦਾ ਹੀ ਹੈ, ਹਰਿਆਣੇ ਦਾ ਹੀ ਹੈ, ਕਿ ਇੱਥੇ ਚੱਕਰ ਚੱਲ ਰਿਹਾ ਅਸਲੀ। ਸੋ ਹੁਣ ਆਹ ਕੱਲ ਵਾਲੀ ਬੈਠਕ 'ਚ ਉਸ ਪਹਿਲੂ ਤੇ ਚਰਚਾ ਹੋਈ ਕਿ ਅਸਲੀ ਰੇੜਕਾ ਜਿਹੜਾ ਸੀਟਾਂ ਦੀ ਵੰਡ ਦਾ ਕਲੇਸ਼ ਹੈ, ਠੀਕ ਹੈ, ਉਹ ਆ 6 ਸੀਟਾਂ 'ਚ ਅਹਿਮ ਹੈ। ਇਸ ਲਈ ਕਹਿੰਦੇ ਜੀ ਜੇ ਬੰਗਾਲ ਦਾ ਫੈਸਲਾ ਕਰਨਾ ਹੈ ਮਮਤਾ ਦੇ ਹਵਾਲੇ, ਜੇ ਬਿਹਾਰ ਦਾ ਫੈਸਲਾ ਕਰਨਾ ਹੈ ਉਹ ਲਾਲੂ ਦੇ ਹਵਾਲੇ, ਜੇ ਮਹਾਰਾਸ਼ਟਰ 'ਚ ਫੈਸਲਾ ਕਰਨਾ ਹੈ ਉਹ ਸ਼ਰਦ ਪਵਾਰ ਦੇ ਹਵਾਲੇ, ਜੇ UP 'ਚ ਫੈਸਲਾ ਕਰਨਾ ਹੈ ਉਹ ਅਖਿਲੇਸ਼ ਦੇ ਹਵਾਲੇ, ਠੀਕ ਹੈ, ਜੇ ਦਿੱਲੀ ਤੇ ਪੰਜਾਬ 'ਚ ਫੈਸਲਾ ਕਰਨਾ ਹੈ ਉਹ ਖੜਗੇ ਤੇ ਕੇਜਰੀਵਾਲ ਦੇ ਹਵਾਲੇ। ਤੇ ਇਹ ਆਪਸ ਵਿੱਚ ਤੈਅ ਕਰਨਗੇ ਕਿ ਸੀਟਾਂ ਕਿਹਨੂੰ ਕਿੰਨੀਆਂ ਦੇਣੀਆਂ, ਕਿੰਨੀਆਂ ਨਹੀਂ ਦੇਣੀਆਂ। ਔਰ ਜੇ UP ਦੇ ਵਿੱਚ ਅਖਿਲੇਸ਼ ਨੂੰ ਕੋਈ ਦਿੱਕਤ ਆਵੇ ਤਾਂ ਉਹ ਖੜਗੇ ਜੀ ਨਾਲ ਸੰਪਰਕ ਕਰੂਗਾ, ਠੀਕ ਹੈ, ਉਹਨਾਂ ਨਾਲ ਤਾਲਮੇਲ ਕਰੂਗਾ। ਜੇ ਮਮਤਾ ਨੂੰ ਕੋਈ ਦਿੱਕਤ ਆਵੇ ਸੀਟ ਵੰਡ ਦੀ ਤਾਂ ਉਹ ਖੜਗੇ ਜੀ ਨਾਲ ਸੰਪਰਕ ਕਰੂਗੀ, ਠੀਕ ਹੈ। ਤੇ ਪੰਜਾਬ ਤੇ ਦਿੱਲੀ ਦਾ ਫੈਸਲਾ ਹੀ ਖੜਗੇ ਤੇ ਕੇਜਰੀਵਾਲ ਕਰਨਗੇ। ਮਤਲਬ ਗੱਠਜੋੜ ਹੋ ਗਿਆ ਦਾ ਮਤਲਬ ਤਾਂ ਸਪਸ਼ਟ ਹੈ। ਅਗਲੇ ਨੇ ਕੱਲ ਵਾਲੀ ਬੈਠਕ 'ਚ ਸਪਸ਼ਟ ਦੱਸਤਾ ਕਿ ਅਸੀਂ ਗੱਠਜੋੜ 'ਚ ਲੜ ਰਹੇ ਹਾਂ, ਸਾਡੀਆਂ ਸੀਟਾਂ ਕਿਵੇਂ ਵੰਡਣੀਆਂ ਇਹਦਾ ਫੈਸਲਾ ਖੜਗੇ ਤੇ, ਜਿਹਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਦਿੱਲੀ 'ਚ 4-3 ਕਰਨਗੇ, ਜੋ ਫਾਰਮੂਲਾ ਅਜੇ ਤੱਕ ਅੰਦਰ ਖਾਤੇ ਤੈਅ ਹੋ ਰਿਹਾ, ਠੀਕ ਹੈ, ਠੀਕ ਹੈ। ਦਿੱਲੀ 'ਚ 4-3 ਕਰਨਗੇ ਕਿ 4 ਤੇ ਹੋ ਸਕਦਾ ਆਮ ਆਦਮੀ ਪਾਰਟੀ ਲੜੇ, 3 ਤੇ ਕਾਂਗਰਸ ਲੜੇ। ਪੰਜਾਬ 'ਚ ਇਹ 50-50 ਤੇ ਵੀ ਆ ਸਕਦੇ ਨੇ, ਚੰਡੀਗੜ੍ਹ ਵਾਲੀ ਮਿਲਾ ਕੇ 7-7 ਕਰ ਲਓ, ਹੈ ਨਾ, ਨਹੀਂ ਫਿਰ 8-6 ਤੇ ਫੈਸਲਾ ਹੋਣ ਦੀ ਉਮੀਦ ਹੈ। ਸੋ ਇਹ ਵੀ ਇੱਕ ਪਹਿਲੂ ਹੈਗਾ। ਤੇ ਹਰਿਆਣਾ ਦੇਖਣ ਵਾਲੀ ਗੱਲ ਹੋਊਗੀ ਕਿ ਹਰਿਆਣੇ ਦੀਆਂ ਮਤਲਬ ਸੀਟਾਂ ਕਿਵੇਂ ਵੰਡਦੇ ਨੇ, ਹੈ ਨਾ। ਸੋ ਉਹਦੀਆਂ 10 ਸੀਟਾਂ ਦਾ ਬਟਵਾਰੇ ਨੂੰ ਲੈ ਕੇ ਉੱਥੇ ਵੀ ਬਰਾਬਰੀ ਜਾਂ ਹੋ ਸਕਦਾ ਕਾਂਗਰਸ 1-2 ਸੀਟਾਂ ਉੱਥੇ ਵੱਧ ਲਵੇ। ਸੋ ਇਹ ਜੀ ਹੁਣ ਇੱਥੋਂ ਇਹ ਸਪਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਦਾ ਔਰ ਕਾਂਗਰਸ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਦਿੱਲੀ, ਪੰਜਾਬ ਤੇ ਲਗਭਗ ਹਰਿਆਣਾ 'ਚ ਵੀ ਆਪਸੀ ਗੱਠਜੋੜ ਤੈਅ ਹੈ। ਹੁਣ ਦੇਖਣਾ ਹੋਊਗਾ ਕਿ ਕੱਲ ਵੀ ਰੰਧਾਵਾ ਬੋਲ ਰਹੇ ਸੀ, ਪਰਸੋਂ ਵੀ ਪ੍ਰਤਾਪ ਬਾਜਵਾ ਬੋਲ ਰਹੇ ਸੀ, ਦਿੱਲੀ ਜਾਣ ਤੋਂ ਪਹਿਲਾਂ ਰਾਜਾ ਵੜਿੰਗ ਵੀ ਬੋਲ ਰਹੇ ਸੀ। ਹੁਣ ਉਹ ਕੀ ਫੈਸਲਾ ਲੈਂਦੇ ਨੇ, ਚੁੱਪ ਵੱਟਦੇ ਨੇ ਜਾਂ ਆਰ ਪਾਰ ਦੀ ਗੱਲ ਕਰਦੇ ਨੇ, ਕੁਛ ਇਹ ਦੇਖਣ ਦੀ ਗੱਲ ਹੋਊਗੀ। ਪਰ ਕਾਂਗਰਸ ਦਾ ਵਰਕਰ ਤੇ ਕਾਂਗਰਸ ਦੇ ਲੀਡਰ ਗੱਠਜੋੜ 'ਚ ਨਹੀਂ ਜਾਣਾ ਚਾਹੁੰਦੇ, ਪਰ ਜਿਹੜੇ ਉਮੀਦਵਾਰ ਨੇ ਉਹ ਜਾਣਾ ਚਾਹੁੰਦੇ ਨੇ। ਜੀ, ਜੀ। ਇਹਦਾ ਮਤਲਬ ਮਲਿਕਾਰਜੁਨ ਖੜਗੇ ਜੀ ਚੰਗਾ ਆਧਾਰ ਰੱਖਦੇ ਆ ਕਾਂਗਰਸ ਦੇ ਨਾਲ ਬਾਕੀ ਦਲਾਂ ਦੇ ਵਿੱਚ ਵੀ, ਸ਼ਰਮਾ ਜੀ? ਨਹੀਂ, ਇੱਕ ਤਾਂ ਉਹ ਧਰਾਤਲ ਦੇ ਲੀਡਰ ਨੇ, ਠੀਕ ਹੈ ਜੀ, ਹੈ ਨਾ, ਮਤਲਬ ਖੇਤਰ 'ਚ ਸਰਗਰਮ ਰਹੇ ਨੇ,
ਹੇਠਲੇ ਪੱਧਰ ਤੋਂ ਉੱਠੇ ਨੇ, ਤਾਂ ਇਸ ਲਈ ਉਹਨਾਂ ਨੂੰ ਉਹ ਸਮਝ ਤਾਂ ਹੈਗੀ ਆ ਨਾ। ਹੂੰ ਤੇ ਦੂਜੀਆਂ ਪਾਰਟੀਆਂ 'ਚ ਉਹਨਾਂ ਦਾ ਕੋਈ ਵਿਰੋਧ ਨਹੀਂ ਹੈ ਸਿੱਧਾ। ਹੂੰ 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 ਦੂਸਰੀਆਂ ਪਾਰਟੀਆਂ ਨੂੰ ਉਹ ਪ੍ਰਵਾਨ ਨੇ। ਤੀਸਰੀ, ਇਹਨਾਂ ਜਿੰਨੀਆਂ ਕੁ 4-5 ਬੈਠਕਾਂ ਹੋਈਆਂ ਜੀ ਜੀ ਜਾਂ ਇਹ ਤੋਂ ਬਿਨਾਂ ਜਿਹੜੀਆਂ ਲੁਕਮੀਆਂ ਬੈਠਕਾਂ ਹੋਈਆਂ, ਹਾਂਜੀ ਹਾਂਜੀ ਉਹਨਾਂ ਬੈਠਕਾਂ 'ਚ ਉਹਨਾਂ ਬਾਕੀ ਲੀਡਰਾਂ ਨੂੰ ਜਿਹੜੇ ਆਪਣੇ ਆਪ ਨੂੰ ਵੱਡੇ ਧਨਾਂਤਰ ਸਮਝਦੇ ਨੇ ਆਪਣੇ ਸਟੇਟ ਦੇ ਜਾਂ ਦੇਸ਼ ਪੱਧਰ ਤੇ, ਹੂੰ 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 ਉਹਨਾਂ ਨੂੰ ਵੀ ਇਹ ਗੱਲ ਮਹਿਸੂਸ ਹੋਈ ਕਿ ਖੜਗੇ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਸਮਰੱਥਾ ਰੱਖ। ਇੱਥੋਂ ਇਹ ਗੱਲ ਚਰਚਾ। ਜੀ ਜੀ ਜੀ, ਇਹ ਵੀ ਬਿਲਕੁਲ ਤੁਹਾਡੀ ਗੱਲ ਜਾਇਜ਼ ਆ। ਨਹੀਂ ਤਾਂ ਸਟੇਟਾਂ ਦੇ ਵਿੱਚ ਤਾਂ ਕਮਲਨਾਥ ਵਰਗੇ ਵੀ ਬੰਦੇ ਬੈਠੇ ਜਿਨ੍ਹਾਂ ਤੇ ਚੋਣਾਂ ਹਾਰਨ ਤੋਂ ਬਾਅਦ ਦੋਸ਼ ਲੱਗਦੇ ਕਿ ਇਹਨਾਂ ਦਾ ਹੰਕਾਰ ਹੀ ਲੈ ਬੈਠਾ। ਵੈਸੇ ਤਾਂ ਖਬਰ ਜਿੱਤ ਹੀ ਜਾਂਦੇ। ਰਾਜਸਥਾਨ ਦੇ ਵਿੱਚ ਗਹਿਲੋਤ ਵਰਗੇ ਜਿਹੜੇ ਕਹਿੰਦੇ ਕਿ ਹਮ ਨਹੀਂ ਤਾਂ ਕੋਈ ਨਹੀਂ, ਬਸ ਹਮ ਹੀ ਹਮ। ਹਾਂਜੀ ਹਾਂਜੀ। ਤਾਂ ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।